ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਪੰਜਾਬੀ ਤੋਂ ਥੋੜਾ ਜਿੰਨਾ ਨਾ ਬੋਲਣ। ਬਜ਼ੁਰਗਾਂ ਦੀ ਜ਼ਬਾਨ ਹੈ ਤੇ ਅਸੀਂ ਕਿਉਂ ਇਹ ਤੋਂ ਦੂਰ ਹੋਣ ਡਏ ਹਾਂ। ਇਹਦੇ ਵਿੱਚ ਗਲਤੀ ਸਾਡੀ ਆਪਣੀ ਪੰਜਾਬੀਆਂ ਦੀ ਵੀ ਹੈਗੀ ਹੈ। ਬਿਲਕੁਲ ਮੈਂ ਮੰਨਣਾ ਵਾ ਹੈ ਤੇ ਇਹ ਇੱਕ ਅਲਮੀ ਹੈ ਕਿ ਸਾਡੇ ਲੋਕ ਜਿਹੜੇ ਜਦੋਂ ਪੰਜਾਬੀ ਇਕੱਠੇ ਬੈਠੇ ਹੋਣਗੇ ਉਹ ਉਰਦੂ 'ਚ ਗੱਲਾਂ ਕਰਦੇ ਹੋਣਗੇ ਤੇ ਤੁਸੀਂ ਇਹਦੇ ਵਿੱਚ ਜਦੋਂ ਵੀ ਪੰਜਾਬੀ ਕਿਸੇ ਨੂੰ ਸ਼ੋਅ ਕਰਨਾ ਤੇ ਉਹਨੂੰ ਜਨਾਬ ਛੋਟੇ ਕਰੈਕਟਰ ਨੀਚ ਕਰੈਕਟਰ ਲਾ ਲਓ, ਤੁਸੀਂ ਕਹ ਲਓ ਜਿਵੇਂ ਜੀ ਤੇ ਇਹ ਗਲਤ ਹੈ ਨਾ। ਨਹੀਂ, ਆਪਣੀ ਬੋਲੀ ਜ਼ਿੰਦਾ ਇਸ ਟਾਈਮ ਤੇ ਇਹਨੂੰ ਜ਼ਿੰਦਾ ਕਰਨਾ ਚਾਹੀਦਾ ਜੀ, ਮਤਲਬ ਤਾਲੀਆਂ ਚਾਹੀਦੀਆਂ, ਬਸ ਇਹ ਬੋਲੀ ਨਹੀਂ ਚਾਹੀਦੀ। ਨਹੀਂ ਚਾਹੀਦੀ ਉਹਨਾਂ ਨੂੰ। ਕੋਈ ਮੈਂ ਸਿਆਣੇ ਕੋਲ ਸੁਣਿਆ ਕੋਈ ਵੀ ਕੌਮ ਜਦੋਂ ਮਰਦੀ ਹੈ ਸਭ ਤੋਂ ਪਹਿਲੇ ਉਹਦੀ ਬੋਲੀ ਮਰਦੀ ਹੈ। ਕਿੰਨਾ ਪਿਆਰ ਮੁਹੱਬਤ ਵਧਿਆ ਸੀ ਦੋਨਾਂ ਪੰਜਾਬਾਂ 'ਚ, ਪੰਜਾਬੀ ਲੋਕਾਂ ਵਿੱਚ। ਹਾਂਜੀ, ਤੋ ਇਸ ਬੰਦੇ ਦੀ ਵਜ੍ਹਾ ਤੋਂ ਐਵੇਂ ਖਰਾਬ ਹੋਇਆ। ਆਪਣੇ ਪੰਜਾਬ 'ਚ ਇਤਫਾਕ ਹੀ ਹੈ ਨਹੀਂ। ਆਪਣੇ ਪੰਜਾਬੀ 'ਚ ਆਪਸ 'ਚ ਨਹੀਂ ਹੈ ਇਤਫਾਕ। ਇਹ ਇਹਨਾਂ ਦਾ ਦੱਸੋ ਕਿ ਸਰੈਕੀ ਪੰਜਾਬੀ ਦਾ ਲਹਿਜਾ ਹੈਗਾ ਜਾਂ ਨਹੀਂ। ਯਾਰ ਅਸੀਂ ਤੇ ਬਜ਼ੁਰਗਾਂ ਕੋਲ ਇਹੀ ਸੁਣਦੇ ਆਂ, ਦਾਨਸ਼ਵਰ ਵੀ ਇਹੀ ਕਹਿੰਦੇ ਨੇ, ਤਾਰੀਖਦਾਨ ਵੀ ਇਹੀ ਕਹਿੰਦੇ ਨੇ ਕਿ ਇਹ ਲਹਿਜਾ ਪੰਜਾਬੀ ਦਾ ਹੀ ਹੈ। ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ। ਭਾਜੀ ਕੀ ਹਾਲ ਚਾਲ ਹੈ? ਅਲਹਮਦੁਲਿਲਾ, ਤੁਸੀਂ ਸੁਣਾਓ? ਅਲਹਮਦੁਲਿਲਾ ਫਿਟ ਫਾਟ। ਭਾਜੀ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਅੱਜ। ਵਿਹਲੇ ਅਸੀਂ, ਕੋਈ ਗੱਲ ਨਹੀਂ। ਬਿਸਮਿਲ੍ਲਾ ਕਰੋ ਤੁਸੀਂ। ਭਾਜੀ ਤੁਸੀਂ ਸੋਸ਼ਲ ਮੀਡੀਆ 'ਤੇ ਆਉਣ ਦਾ ਕਿਉਂ ਸੋਚਿਆ ਕਿ ਮੈਂ ਆਪਣਾ YouTube ਬਣਾ ਕੇ ਇਹਦੇ 'ਤੇ ਵੀਡੀਓ ਅਪਲੋਡ ਕਰਨੀ? ਯਾਰ ਇਹਦੇ ਤੇ ਮੈਂ ਤਾਂ ਸੋਚਿਆ ਸੀ ਕਿ ਮੈਂ ਲਾਹੌਰ ਹੁੰਦਾ ਸਾਂ ਹਾਂਜੀ, ਤੇ ਉੱਥੇ ਅਕਸਰ ਅਸੀਂ ਵੇਖਿਆ ਜਾਂ ਪਿੰਡਾਂ ਥਾਵਾਂ 'ਚ ਵੀ ਹੁਣ ਜਿਹੜਾ ਨਾ ਜ਼ਮਾਨਾ ਜਿਵੇਂ ਚੇਂਜ ਹੋ ਰਿਹਾ ਕਿ ਜਿਹੜੀਆਂ ਮਾਵਾਂ ਨੇ ਨਾ ਹਾਂਜੀ, ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਪੰਜਾਬੀ ਤੋਂ ਥੋੜਾ ਜਿੰਨਾ ਨਾ ਬੋਲਣ ਤੇ ਸਕੂਲਾਂ 'ਚ ਵੀ ਜਿਵੇਂ ਜੁਰਮਾਨਾ ਲੱਗ ਜਾਂਦਾ, ਫਾਈਨ ਜਿਹਨੂੰ ਕਹਿੰਦੇ ਨੇ। ਹਾਂਜੀ, ਤੇ ਮੈਂ ਕਿਹਾ ਯਾਰ ਕਿ ਲੋਕੀ ਜਿਵੇਂ ਪੰਜਾਬੀ ਤੋਂ ਇੱਕ ਜਾਹਲਾਂ ਦੀ ਜ਼ਬਾਨ, ਇੱਕ ਜਿਵੇਂ ਬੇਜ਼ਾਰ ਹੁੰਦੇ ਜਾ ਰਹੇ ਨੇ ਤੇ ਕਿਉਂ ਨਾ ਯਾਰਾ ਇਹਦੇ ਵਿੱਚ ਕੰਮ ਕੀਤਾ ਜਾਏ। ਆਪਣੀ ਵਡਕਿਆਂ ਦੀ ਜਿਹੜੀ ਬੋਲੀ ਇਹਦੇ 'ਚ ਕੰਮ ਕਰਕੇ ਵਾਧਾ, ਯਾਨੀ ਕਿ ਆਪਣੇ ਵੱਲੋਂ ਇੱਕ ਨੌਕਰੀ ਜਿਵੇਂ ਦੇਣੀ ਹੁੰਦੀ ਹੈ ਹਾਂਜੀ, ਤਾਂ ਕਿ ਵੇਖੋ ਵੇਖੀ ਹੋਰ ਵੀ ਬੱਚੇ ਇਸ ਪਾਸੇ ਆਉਣ ਕਿ ਯਾਰ ਇਹ ਸਾਡੀ ਸੂਫੀਆ ਦੀ ਜ਼ਬਾਨ ਹੈ, ਹਾਂਜੀ, ਬਜ਼ੁਰਗਾਂ ਦੀ ਜ਼ਬਾਨ ਹੈ ਤੇ ਅਸੀਂ ਕਿਉਂ ਇਹ ਤੋਂ ਦੂਰ ਹੋਣ ਡਏ ਹਾਂ। ਇਸ ਵਾਸਤੇ ਇਹਦੀ ਨੌਕਰੀ ਵਾਸਤੇ, ਖਿਦਮਤ ਵਾਸਤੇ ਸਮਝੋ ਕਿ ਅੱਗੇ ਆਏ। ਤੇ ਭਾਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ? ਮੈਂ 20 'ਚ ਸਟਾਰਟ ਲਿਆ ਸੀ। ਮਤਲਬ ਆਪਾਂ ਨੂੰ 6 ਸਾਲ। 6 ਸਾਲ ਹੋ ਗਏ ਤੇ ਆਪਣੀ ਮਿਹਨਤ ਦਾ ਕੋਈ ਫਲ ਮਿਲਿਆ? ਜੀ ਅਲਹਮਦੁਲਿਲਾ। ਕੋਈ ਇੱਕ ਐਗਜ਼ਾਮਪਲ ਇਹ ਵੀ ਕਿ ਅਲਹਮਦੁਲਿਲਾ ਲੋਕੀ ਪਿਆਰ ਦਿੰਦੇ ਨੇ। ਇਸ ਤੋਂ ਵੱਡੀ ਕਿਹੜੀ ਮਿਸਾਲ ਬੰਦਾ ਦੇ ਸਕਦਾ? ਯਾਨੀ ਕਿ ਪੰਜਾਬੀ ਦਾ ਤੁਸੀਂ ਕੰਮ ਕਰਦੇ ਹੋ, ਹਾਂਜੀ, ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਨੇ ਅਲਹਮਦੁਲਿਲਾ ਪਿਆਰ ਦਿੰਦੇ ਨੇ, ਰਿਸਪੈਕਟ ਦਿੰਦੇ ਨੇ। ਹੋਰ ਕੀ ਚਾਹੀਦਾ ਬੰਦੇ ਨੂੰ? ਪੈਸਾ ਤੇ ਕੰਜਰ ਵੀ ਬੜਾ ਕਮਾਉਂਦੇ ਨੇ। ਇਹ ਤਾਂ ਹੈ। ਤੇ ਨਹੀਂ ਭਾਜੀ, ਤੇ ਅਸੀਂ ਹੁਣ ਮੈਂ ਲਾਹੌਰ ਦੇ ਵਿੱਚ ਬੈਠਾ, ਅਸੀਂ ਹਲੇ ਵੀ ਵੇਖਦੇ ਹਾਂ ਦੋ ਪਠਾਨ ਪਸ਼ਤੋ ਆਪਸ 'ਚ ਆਪਣੀ ਜ਼ਬਾਨ ਬੋਲਦੇ ਨੇ, ਪੰਜਾਬੀ ਦੋ ਇਕੱਠੇ ਆਪਣੇ ਆਪਸ 'ਚ ਪੰਜਾਬੀ ਕਿਉਂ ਨਹੀਂ ਬੋਲਦੇ? ਬਹੁਤ ਵੱਡੀ ਤੁਸੀਂ ਗੱਲ ਕੀਤੀ, ਬਹੁਤ ਵੱਡੀ। ਮੈਂ ਖੁਦ ਪਠਾਣਾ 'ਚ ਰਹਿ ਚੁੱਕਿਆ। ਹਾਂਜੀ, ਉਹ ਸਾਡੇ ਨਾਲ ਗੱਲ ਕਰਦੇ ਆ, ਕਰ ਫਰਜ਼ ਕਰੋ ਅਸੀਂ 4-5 ਜਣੇ ਖੜੇ ਆ ਨਾ, 2 ਪੰਜਾਬੀ ਨੇ ਵਿੱਚ ਪਠਾਨ ਨੇ, ਸਾਡੇ ਨਾਲ ਗੱਲ ਕਰਨੀ ਹੈ ਤਾਂ ਉਹਨਾਂ ਨੇ ਪੰਜਾਬੀ 'ਚ ਕਰ ਲੈਣੀ। ਆਪਸ ਵਿੱਚ ਹਾਲਾਂ ਉਹੀ ਟੌਪਿਕ ਇੱਕ ਹੀ ਹੋਏਗਾ, ਉਹ 'ਤੇ ਗੱਲ ਕਰਦੇ। ਉਹਨਾਂ ਜਦੋਂ ਆਪਣੇ ਵੱਲ ਜਾਣਾ ਤੇ ਉਹਨਾਂ ਨੇ ਪਸ਼ਤੋ ਵਿੱਚ ਜਾਂ ਜਿਹੜੀ ਵੀ ਉਹਨੇ ਛਾੜੀ ਜ਼ਬਾਨ ਆ ਉਹਦੇ 'ਚ ਗੱਲ ਕਰਨੀ। ਤੇ ਇਹ ਇੱਕ ਅਲਮੀ ਹੈ ਕਿ ਸਾਡੇ ਲੋਕ ਜਿਹੜੇ ਜਦੋਂ ਪੰਜਾਬੀ ਇਕੱਠੇ ਬੈਠੇ ਹੋਣਗੇ, ਖੈਰ ਪਿੰਡਾਂ 'ਚ ਤੇ ਅਜੇ ਨਹੀਂ, ਲੇਕਿਨ ਸ਼ਹਿਰਾਂ 'ਚ ਮੈਂ ਪੰਜਾਬੀਆਂ 'ਚ ਜਿਵੇਂ ਲਾਹੌਰੀ ਹੋ ਗਏ ਜਾਂ ਬਾਕੀ ਸ਼ਹਿਰਾਂ 'ਚ ਵੱਡੇ ਵੱਡੇ ਸ਼ਹਿਰ ਨੇ ਜਿਵੇਂ ਪੰਜਾਬ ਦੇ, ਉਹ ਉਰਦੂ 'ਚ ਗੱਲਾਂ ਕਰਦੇ ਹੋਣਗੇ। ਤੁਸੀਂ ਗੱਲ ਕੀਤੀ ਪਿੰਡ ਦੀ। ਪਿੰਡ 'ਚ ਵੀ ਹੁਣ ਜਿਹੜੇ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਆ ਰਹੀ ਹੈ, ਉਹਨਾਂ ਨੂੰ ਮਾਵਾਂ ਹੁਣ ਉਰਦੂ ਹੀ ਸਿਖਾ ਰਹੀਆਂ, ਇੰਗਲਿਸ਼ ਹੀ ਸਿਖਾ ਰਹੀਆਂ। ਆਸਤਾ ਆਸਤਾ ਉੱਥੇ ਵੀ ਤੇ ਪੰਜਾਬੀ ਮੁੱਕਦੀ ਜਾ ਰਹੀ ਹੈ। ਯਾਰ ਇਸੇ ਚੀਜ਼ ਨੂੰ ਲੈ ਕੇ ਤਾਂ ਮੈਂ ਕਲਪਦਾ ਰਹਿੰਦਾ ਵਾਂ ਨਾ ਕਿ ਯਾਰ ਇਹ ਇੱਕ ਬੰਦੇ ਦਾ ਕੰਮ ਨਹੀਂ ਕਿ ਮੈਂ ਆਖਾਂ ਜੀ ਮੈਂ ਸਾਰੀ ਦੁਨੀਆ ਨੂੰ ਪੰਜਾਬੀ ਤੇ ਲਾ ਦੇਣਾ। ਇਹ ਨਹੀਂ ਹੋ ਸਕਦਾ। ਆਪਣਾ ਹਿੱਸਾ ਸਭ ਨੂੰ ਪਾਉਣਾ ਚਾਹੀਦਾ। ਆਪਣਾ ਫਰਜ਼ ਜਿਹੜਾ ਨਾ ਉਹ 'ਚ ਆਪਣਾ ਅਦਾ ਕਰਨਾ ਚਾਹੀਦਾ। ਇਹ ਇੱਕ ਕਰਜ਼ ਹੈ ਇੱਕ ਬੋਲੀ ਦਾ ਤੁਹਾਡੇ ਉੱਤੇ, ਜਿਹੜਾ ਤੁਹਾਨੂੰ ਅੱਗੇ ਇਸ ਪੰਜਾਬ ਦੇ ਰਹਿਣ ਵਾਲੇ ਬਹੁਤ ਸਾਰੇ ਐਸੇ ਯੂਟਿਊਬਰ ਨੇ, ਤੁਸੀਂ ਵੀ ਜਾਣਦੇ ਹੋ ਕਿ ਜਿਨ੍ਹਾਂ ਦੇ ਵਡਕੇ ਮਾਂ ਪਿਓ ਸਾਰੇ ਪੰਜਾਬੀ ਨੇ, ਲੇਕਿਨ ਉਹ ਵਲੌਗ ਸਾਰੇ ਉਰਦੂ 'ਚ ਕਰਨਗੇ। ਤੇ ਉਰਦੂ ਵੀ ਅਸੀਂ ਹਮ ਇਹ ਲੈਣੇ ਜਾ ਰਹੇ ਹਾਂ ਬੋਲ, ਯਾਨੀ ਕਿ ਨਾ ਉਹ ਉਰਦੂ ਦਾ ਵੀ ਸਤਿਆਨਾਸ਼ ਪੇ ਕਰਦੇ ਨੇ, ਨਾ ਉਹਨਾਂ ਨੂੰ ਉਰਦੂ ਆਉਂਦੀ ਪੂਰੀ, ਨਾ ਉਹਨਾਂ ਨੂੰ ਪੂਰੀ। ਉਹ ਮੈਂ ਇਹ ਸਿਰਫ ਕਹਿਣਾ ਕਿ ਅਗਰ ਤੁਸੀਂ ਸਮਝਦੇ ਹੋ ਕਿ ਉਰਦੂ ਦੀ ਮਾਰਕੀਟ ਵੱਡੀ, ਸਾਨੂੰ ਵਿਊ ਬਹੁਤੇ ਪੈਣਗੇ, ਡਾਲਰ ਜ਼ਿਆਦਾ ਆਉਣਗੇ, ਤੇ ਯਾਰ ਜੇ ਤੁਸੀਂ ਉਹਦੇ 'ਚ ਮਰਨਾ ਪੈ ਹੀ ਗਿਆ ਤੁਹਾਨੂੰ ਤਾਂ ਕਰ ਲਓ। ਜੇ ਇੰਨੀ ਭੁੱਖ ਪੈ ਗਈ ਡਾਲਰਾਂ ਦੀ, ਕਮ ਅਜ਼ ਕਮ ਇੱਕ ਚੈਨਲ ਹੀ ਨਾਲ ਪੰਜਾਬੀ ਦਾ ਬਣਾ ਲਓ। ਭਾਜੀ ਸਿੰਪਲ ਸਵਾਲ, ਪਹਿਚਾਨ ਜ਼ਰੂਰੀ ਹੈ ਜਾਂ ਤੁਹਾਡੀ ਆਪਣੀ ਮਾਂ ਬੋਲੀ ਜ਼ਬਾਨ ਜ਼ਰੂਰੀ ਹੈ?
ਮੈਂ ਤਾਂ ਸਮਝਦਾ ਵਾਂ ਕਿ ਜ਼ਬਾਨ ਜ਼ਰੂਰੀ ਹੈ, ਹਾਂਜੀ ਤੇ ਜ਼ਬਾਨ ਬੋਲ ਕੇ ਤੁਸੀਂ ਆਪਣੀ ਪਹਿਚਾਣ ਬਣਾਓ ਨਾ, ਇਸ ਤੋਂ ਵੱਡੀ ਗੱਲ ਕੋਈ ਨਹੀਂ। ਗੱਲ ਕੋਈ ਨਹੀਂ। ਇਹਦੇ ਵਿੱਚ ਆਪਣੇ ਕੋਲ ਬਹੁਤ ਵੱਡੀਆਂ ਵੱਡੀਆਂ ਐਗਜ਼ਾਮਪਲ ਪਈ ਆ। ਇੰਤਹਾ ਦਾ ਕੰਟੈਂਟ ਹੈ ਪੰਜਾਬੀ ਵਿੱਚ, ਹਾਂਜੀ ਲੇਕਿਨ ਆਉਣ ਤਾਂ ਸਹੀ ਇੱਦਾਂ ਤਾਂ ਫੇਰ ਹੈ ਨਾ। ਤੇ ਭਾਜੀ ਤੁਸੀਂ ਪਹਿਲੇ ਫਿਲਮ ਇੰਡਸਟਰੀ 'ਚ ਵੀ ਕੰਮ ਕਰਦੇ ਰਹੇ ਹੋ, ਉਹ ਆਪਾਂ ਕਿਉਂ ਛੱਡੀ? ਯਾਰ ਫਿਲਮ ਇੰਡਸਟਰੀ ਵਿੱਚ ਮੈਨੂੰ ਸ਼ੌਕ ਸੀ ਬਚਪਨ ਤੋਂ, ਹਾਂਜੀ ਤੇ ਸਟਰਗਲ ਕੀਤੀ ਵੀ ਮੈਂ ਕੋਈ 7-8 ਸਾਲ, ਅੱਛਾ ਲੇਕਿਨ ਉਹਦੇ ਵਿੱਚ ਇਹ ਤੇ ਇੱਕ ਤੇ ਪੈਸਾ ਬਹੁਤ ਜ਼ਿਆਦਾ ਹੋਣਾ ਚਾਹੀਦਾ, ਹਾਂਜੀ ਜੇ ਉਹ ਨਹੀਂ ਤੇ ਕਮ ਅਜ਼ ਕਮ ਕੋਈ ਡਾਇਰੈਕਟਰ, ਪ੍ਰੋਡਿਊਸਰ, ਕੋਈ ਰਾਈਟਰ ਤੁਹਾਡਾ ਰਿਸ਼ਤੇਦਾਰ ਹੋਣਾ ਚਾਹੀਦਾ, ਜੇ ਉਹ ਵੀ ਨਹੀਂ ਤੇ ਤੁਹਾਡੇ ਕੋਲ ਵਕਤ ਜਿਹੜਾ ਵੇਲਾ ਹੈ ਨਾ ਹਾਂਜੀ ਉਹ ਖੁੱਲਾ ਹੋਣਾ ਚਾਹੀਦਾ। ਜਿਵੇਂ ਸੁਲਤਾਨ ਰਾਏ ਸਾਹਿਬ ਨੇ ਕੋਈ ਜਨਾਬ ਅਲੀ ਕੋ 15-20 ਸਾਲ ਐਕਸਟਰਾ ਫਾਈਟਰ ਕੀਤਾ ਕੰਮ, ਹਾਂਜੀ ਤੇ ਘਰ ਦਾ ਵੱਡਾ ਹੋਣ ਦੇ ਨਾਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਹੈ, ਲਿਹਾਜ਼ਾ ਮੈਂ 7-8 ਸਾਲ ਵੇਖਿਆ, ਨਹੀਂ ਕੋਈ ਗੱਲ ਬਣੀ ਤੇ ਆਪਾਂ ਆਰਾਮ ਨਾਲ ਪਿਛਾੜ ਗਏ ਹਾਂ। ਤੇ ਭਾਜੀ ਅੱਜ ਕੱਲ੍ਹ ਆਪਣੀ ਫਿਲਮ ਇੰਡਸਟਰੀ 'ਚ ਜਾਂ ਡਰਾਮਾ ਇੰਡਸਟਰੀ 'ਚ ਬੇਹਯਾਈ ਬਹੁਤ ਆ, ਬਹੁਤ ਆਮ ਹੋ ਗਈ ਹੋਈ ਹੈ। ਉਹੀ ਫਿਰ ਟੀਵੀਆਂ ਫੋਨ ਦੇ ਥਰੂ, ਟੀਵੀ ਦੇ ਥਰੂ ਆਪਣੇ ਘਰਾਂ ਤੱਕ ਵੀ ਆ ਰਹੀ ਆ। ਵੇਖੋ ਜੀ, ਗੱਲ ਇਹ ਵੇ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਫਹਾਸ਼ੀ ਦੀ, ਮੈਂ ਸਮਝਦਾ ਵਾਂ ਕਿ ਹੁਣ ਇਸ ਵੇਲੇ ਕੁਝ ਥੋੜਾ ਜਿਹਾ ਘਟਿਆ ਹੈ ਕੰਮ ਹੈ। ਅੱਛਾ ਜਿਹੜੀ ਲਾਹਨ ਤਾਨ ਲੋਕੀ ਕਰਦੇ ਨੇ, ਸੁਣ ਲਓ ਨਾ, ਮੈਂ ਤੁਹਾਨੂੰ ਦੱਸਣਾ। ਸਨ 2000 ਵਿੱਚ ਇਹ ਕੰਮ ਬਹੁਤ ਜ਼ਿਆਦਾ ਸਟਾਰਟ ਹੋਇਆ ਸੀ, ਪੰਜਾਬੀ ਫਿਲਮਾਂ ਇਹ ਕਰ ਦੂੰ ਉਹ ਕਰ ਦੂੰ, ਤੇ ਬੀਬੀਆਂ ਨਾਲ ਜਨਾਬ ਉਹ ਤਹਿਮਤ ਪਵਾ ਕੇ ਲਾਚੇ ਤੇ ਉਹ ਸਾਰਾ ਕੁਝ ਸਭ ਨੂੰ ਪਤਾ। ਇਹ ਜਦੋਂ ਟ੍ਰੈਂਡ ਹੋਣ ਆ ਕੇ ਮੁੱਕ ਗਿਆ, ਹੁਣ ਫਿਲਮਾਂ ਵੱਲ ਤਾਂ ਬਣਦੀਆਂ ਕੋਈ ਨਹੀਂ, ਜਿਹੜੀਆਂ ਬਣਦੀਆਂ ਨੇ ਉਹਦੇ ਉੱਤੇ ਅਗਰ ਕੋਈ ਮਾੜਾ ਕੰਮ ਕਰਦਾ ਤੇ ਲੋਕੀ ਬੋਲਦੇ ਬਹੁਤ ਜ਼ਿਆਦਾ ਨੇ, ਜਿਨ੍ਹਾਂ 'ਚੋਂ ਮੈਂ ਆਪ ਬਹੁਤ ਜ਼ਿਆਦਾ ਤਨਕੀਦ ਕਰਨਾ। ਇਹਦੇ ਤੋਂ ਖ਼ਤਮ ਤਾਂ ਕੀਤਾ ਜਾ ਸਕਦਾ ਯਾਰ, ਕੋਈ ਜ਼ਰੂਰੀ ਨਹੀਂ ਕਿ ਫਿਲਮਾਂ 'ਚ ਗਾਣੇ ਹੋਣ, ਫਹਾਸ਼ੀ ਹੋਏ ਤਾਂ ਤੁਹਾਡੀ ਫਿਲਮ ਚੱਲੇਗੀ। ਜਿਵੇਂ ਤੁਸੀਂ ਵੈਬ ਸੀਰੀਜ਼ ਅੱਜ ਕੱਲ੍ਹ ਵੇਖ ਰਹੇ ਹੋ ਕਿ ਟ੍ਰੈਂਡ ਚੱਲ ਰਿਹਾ ਨਾ, ਹਾਂਜੀ ਐਕਸ਼ਨ ਫਿਲਮਾਂ ਬਣਾਓ ਜਿਹਦੇ 'ਚ ਕੋਈ ਕਹਾਣੀ ਹੋਏ, ਇੱਕ ਕਹਾਣੀ ਚੰਗੀ, ਸਬਜੈਕਟ ਚੰਗਾ ਹੈ ਨਾ, ਹਾਂਜੀ ਐਕਟਰ ਭਾਵੇਂ ਨਵੇਂ ਵੀ ਹੋਣ, ਡਾਇਰੈਕਟਰ ਉਹਨਾਂ ਕੋਲ ਕੰਮ ਕਰਵਾਏ, ਐਕਟਿੰਗ ਕਢਾਏ, ਇਹ ਤਾਂ ਹੈ, ਉਹ ਤੁਹਾਡੀ ਫਿਲਮ ਸੁਪਰ ਹਿੱਟ ਹੋ ਸਕਦੀ ਹੈ। ਬਹੁਤ ਸਾਰੀਆਂ ਮਿਸਾਲਾਂ ਨੇ, ਤੁਸੀਂ ਚੜ੍ਹਦੇ ਪੰਜਾਬ ਵੱਲ ਵੇਖ ਲਓ, ਹਾਂਜੀ ਹੈ ਕੋਈ ਫਹਾਸ਼ੀ ਉਹਨਾਂ 'ਚ? ਕੋਈ ਸ਼ਾਜ਼ੋ ਨਾਦਰ ਕੋਈ ਫਿਲਮ ਹੋਏਗੀ ਜਿਹਦੇ ਵਿੱਚ ਕਿਸੇ ਬੀਬੀ ਨੂੰ ਉਹਨਾਂ ਨਵਾਉਂਦਿਆਂ ਵਿਖਾਇਆ ਹੋਏ, ਨਹੀਂ ਤੇ ਪੂਰਾ ਲਿਬਾਸ ਕੁੜੀਆਂ ਵੀ ਪਾਇਆ ਹੋਏਗਾ। ਪੰਜਾਬੀ 'ਚ ਨਹੀਂ ਹੈ, ਬਾਲੀਵੁੱਡ 'ਚ ਤਾਂ ਹੈ ਯਾਰ ਬਾਲੀਵੁੱਡ, ਆਪਾਂ ਪੰਜਾਬੀ ਦੀ ਗੱਲ ਹਾਂਜੀ। ਕਰਨ ਡੇ ਹਾਂ, ਬਾਲੀਵੁੱਡ ਨੂੰ ਤਾਂ ਗੋਲੀ ਮਾਰੋ। ਹਾਂਜੀ। ਕੈਸਾ ਸ਼ਾਨਦਾਰ ਕੰਟੈਂਟ ਹੋ ਦੁਨੀਆ ਭਰ 'ਚ, ਬਲਕਿ ਅਸੀਂ ਆਪਣੀਆਂ ਪਾਕਿਸਤਾਨ ਦੀਆਂ ਪੰਜਾਬੀ ਫਿਲਮਾਂ ਨੂੰ ਵੀ ਆਨੇ ਯਾਰ, ਉਹਨਾਂ ਦੀ ਅਸੀਂ ਵੇਖਣੀ, ਕਿਉਂਕਿ ਉਹਦੇ 'ਚ ਇੱਕ ਸਬਕ ਵੀ ਹੁੰਦਾ ਹੈ, ਇੱਕ ਮਜ਼ਾਕ ਵੀ ਹੁੰਦਾ, ਸਾਰਾ ਕੁਝ ਇੱਕ ਅਦਬ ਦੇ ਦਾਇਰੇ 'ਚ ਰਹਿ ਕੇ, ਹਯਾ ਦੇ ਦਾਇਰੇ 'ਚ ਰਹਿ ਕੇ ਉਹ ਚੀਜ਼ਾਂ ਕਰਦੇ ਨੇ। ਇਹੋ ਹੀ ਮੈਂ ਇਹਨਾਂ ਨੂੰ ਵੀ ਕਲਪਦਾ ਰਹਿੰਦਾ ਕਿ ਯਾਰ ਕੰਟੈਂਟ ਵਿੱਚ ਜਾਨ ਜਿਹੜੀ ਹੈ ਨਾ, ਤੁਹਾਡਾ ਸਬਜੈਕਟ, ਸਟੋਰੀ, ਕਹਾਣੀ ਮਜ਼ਬੂਤ ਹੋਣੀ ਚਾਹੀਦੀ, ਡਾਇਰੈਕਸ਼ਨ ਮਜ਼ਬੂਤ ਹੋਏ, ਹਾਂਜੀ ਤੇ ਫਿਲਮ ਤੁਸੀਂ ਸੁਪਰ ਹਿੱਟ ਕਰਾ ਸਕਦੇ ਹੋ। ਲੇਕਿਨ ਸਾਡਿਆਂ ਲੱਭ ਲਿਆ ਕਿ ਨਹੀਂ, ਅਸੀਂ ਉਹ ਬੀਬੀਆਂ ਦੀਆਂ ਵਿਖਾਣਾ ਸਾਰਾ ਕੁਝ, ਤਾਂ ਗੱਲ ਬਣਨੀ ਨਹੀਂ। ਹੁਣ ਇੱਕ ਸਾਡੇ ਨਾ ਇੱਕ ਖਰੀਦ ਬਣ ਗਈ ਆ ਕਿ ਸਾਬਣ ਦੀ ਐਡ ਇੱਕ ਔਰਤ ਨਹੀਂ ਕਰਨੀ, ਬੰਦੇ ਕੋਲੋਂ ਐਡ ਨਹੀਂ ਤੁਸੀਂ ਕਰਵਾਉਣੀ ਹੈਗੀ। ਉਹ ਤੇ ਵੇਖੋ ਜੀ, ਹੁਣ ਕੋਈ ਜ਼ੇਨ ਇਸ ਤਰ੍ਹਾਂ ਦਾ ਬਣ ਗਿਆ ਨਾ, ਅਦਾਰਿਆਂ 'ਚ ਵੀ ਵੇਖੋ ਤੁਸੀਂ ਬੀਬੀਆਂ ਅੱਗੇ ਆਉਣ ਡਈਆਂ ਨੇ, ਠੀਕ ਹੈ, ਹਰ ਕੰਮ ਵਿੱਚ ਹੀ, ਤੇ ਚਲੋ ਇਹ ਵੀ ਚਾਹ ਲਾ ਹੀ ਲੈਣ ਆਉਂਦੀਆਂ ਨੇ, ਅਸੀਂ ਸ਼ਾਨਾ ਬਸ਼ਾਨਾ ਹੀ ਤੁਰਨਾ, ਨਹੀਂ ਤੇ ਚਾਹ ਲਾ ਕੇ ਵੇਖ ਹੀ ਲੈਣ। ਮੈਨੂੰ ਤੁਸੀਂ ਇਹ ਦੱਸੋ, ਇਹਨਾਂ ਵੀ ਛੇਤੀ ਅੱਕ ਜਾਣਾ, ਇਹਨਾਂ ਕਹਿਣਾ ਅਸੀਂ ਤੇ ਘਰ ਹੀ ਬੈਠੀਆਂ ਚੰਗੀਆਂ, ਕਮਾ ਕਮੂ ਕੇ ਤਾਂ ਬੰਦੇ ਲਿਆਉਂਦੇ ਹਨ, ਅਸੀਂ ਕਿਹੜੇ ਫਾਇ ਪੈ ਗਈਆਂ ਬਾਈ। ਮੈਨੂੰ ਇੱਕ ਗੱਲ ਦੱਸੋ, ਬੰਦੇ ਕੀ ਸਾਬਣ ਨਹੀਂ ਲਾਉਂਦੇ? ਬੰਦੇ ਕੀ ਨਹਾਉਂਦੇ ਨਹੀਂ? ਉਹ ਬੰਦੇ ਤਾਂ ਕੱਪੜਿਆਂ ਨਾਲ ਲਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ। ਤੇ ਭਾਜੀ ਤੁਸੀਂ ਵਿੱਚ ਗੱਲ ਕੀਤੀ ਕਿ ਔਰਤਾਂ ਨੂੰ ਲਾਚੇ ਪਵਾ ਕੇ ਖੇਤਾਂ 'ਚ ਡਾਂਸ ਕਰਾਏ ਜਾਂਦੇ, ਕਿ ਸਾਡਾ ਇਹ ਪੰਜਾਬੀ ਕਲਚਰ ਆ। ਆਪਣਾ ਅਸਲ ਪੰਜਾਬੀ ਕਲਚਰ ਹੈ ਕੀ ਆ? ਪੰਜਾਬੀ ਕਲਚਰ ਵੇਖੋ ਜੀ, ਮੈਂ ਬਜ਼ੁਰਗਾਂ ਕੋਲ ਸੁਣਿਆ ਹਾਂਜੀ ਕਿ ਲਾਚਾ ਹੁਣ ਤੇ ਚਲੋ ਖਤਮ ਹੋ ਗਿਆ ਨਾ, ਪਿੰਡਾਂ 'ਚ ਕੋਈ ਫਿਲਮਾਂ 'ਚ ਪਵਾਉਂਦੇ ਨੇ ਅਜੇ ਵੀ, ਹਾਂਜੀ ਲੇਕਿਨ ਸਾਡੇ ਕਿਤੇ ਵੀ ਨਹੀਂ, ਕਿਹੜੇ ਪਿੰਡ 'ਚ ਪਾਇਆ ਜਾਂਦਾ ਨਹੀਂ ਨਾ। ਲੇਕਿਨ ਮੈਂ ਬਜ਼ੁਰਗਾਂ ਕੋਲ ਸੁਣਿਆ ਹੈ ਕਿ ਜਿਵੇਂ ਕਿ ਨਾਨੀਆਂ ਦਾਦੀਆਂ ਪਿੱਛੇ ਸਨ ਨਾ, ਹਾਂਜੀ ਉਹ ਕਾਲੇ ਰੰਗ ਦਾ ਉਹਨਾਂ ਨੇ ਲਾਚਾ ਬੰਨਣਾ, ਅੱਛਾ ਤੇ ਉੱਤੇ ਨੀਲੇ ਰੰਗ ਦੀ ਕਮੀਜ਼ ਪਾਣੀ, ਤੇ ਬਹੁਤ ਵਧੀਆ ਲੱਗਦੀ। ਉਦੋਂ ਪਹਿਨਾਵਾ ਹੀ ਇਹੋ ਹੀ ਹੁੰਦਾ ਸੀ ਨਾ। ਹਾਂਜੀ ਅੱਜ ਤੋਂ ਪਿੱਛੇ ਵੀ ਤੁਸੀਂ ਚੱਲ ਜਾਓ ਹਜ਼ਾਰਾਂ ਸਾਲ ਪਹਿਲੇ, ਤੇ ਤਹਿਮਤ ਕੁੜਤਾ ਇਹ ਬੰਦੇ ਵੀ ਤੇ ਬੀਬੀਆਂ ਹੀ ਪਾਉਂਦੀਆਂ ਸੀ, ਲੇਕਿਨ ਇਸ ਤਰ੍ਹਾਂ ਦੇ ਤਾਂ ਨਹੀਂ ਨਾ ਜਿਵੇਂ ਸਾਡੀ ਪੰਜਾਬੀ ਫਿਲਮਾਂ 'ਚ ਵਿਖਾਇਆ ਜਾਂਦਾ, ਉਹ ਫੁੱਲਦਾਰ ਜਨਾਬ ਵਾਲੇ ਕੁੜਤੇ ਤੇ ਇਹ ਉਹ, ਇਸ ਤਰ੍ਹਾਂ ਦਾ ਤਾਂ ਖੈਰ ਕੁਝ ਵੀ ਨਹੀਂ ਸੀ। ਨਹੀਂ, ਜਿੱਦਾਂ ਹੁਣ ਸੁਲਤਾਨ ਖਰਾਈ ਹੋ ਗਿਆ, ਪੰਜਾਬੀ ਆਏਗਾ ਫੜਕਾ ਮਾਰੇਗਾ, ਗਾਲਾਂ ਪੰਜਾਬੀ 'ਚ ਕਹਿੰਦੇ ਜੀ, ਗਾਲ ਕੱਢੋ ਜਾਂ ਫੜਕ ਮਾਰੋ ਤਦ ਮਜ਼ਾ ਆਉਂਦਾ। ਉਹਨਾਂ ਨੇ ਪੰਜਾਬੀ ਰੱਖੀ ਇਸ ਵਾਸਤੇ। ਹੁਣ ਅੱਜ ਕੱਲ੍ਹ ਦੇ ਜਿਹੜੇ ਡਰਾਮੇ ਆ, ਉਹਨਾਂ 'ਚ ਕੋਈ ਡਰਾਈਵਰ ਆ, ਠੀਕ ਹੈ, ਕੋਈ ਉਹਨਾਂ ਦੇ ਘਰ ਦਾ ਮੁਲਾਜ਼ਮ ਆ, ਉਹੀ ਪੰਜਾਬੀ ਬੋਲਦਾ, ਜਿਹੜੇ ਆਪਣੇ ਉਹਨਾਂ ਦੇ ਮੇਨ ਕਿਰਦਾਰ ਉਹ ਉਰਦੂ ਹੀ ਬੋਲਦੇ ਆ।
ਉਸਤਾਦ ਜੀ ਇਹੋ ਹੀ ਤੇ ਮਰਨਾ ਸਾਡੇ ਪੰਜਾਬੀਆਂ 'ਚ। ਅਹਿਸਾਸੇ ਕਮਤਰੀ ਕਿਹਨੂੰ ਕਹਿੰਦੇ ਨੇ? ਇਹੋ ਹੀ ਹੈ ਨਾ ਕਿ ਯਾਰ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਇਸ ਧਰਤੀ ਦਾ ਖਾਂਦੇ ਪੀਂਦੇ ਹੋ, ਤੇ ਤੁਸੀਂ ਇਹਦੇ ਵਿੱਚ ਜਦੋਂ ਵੀ ਪੰਜਾਬੀ ਕਿਸੇ ਨੂੰ ਸ਼ੋਅ ਕਰਨਾ ਤੇ ਉਹਨੂੰ ਜਨਾਬ ਛੋਟੇ ਕਰੈਕਟਰ, ਨੀਚ ਕਰੈਕਟਰ ਲਾ ਲਓ, ਤੁਸੀਂ ਕਹ ਲਓ ਜਿਵੇਂ, ਹਾਂਜੀ ਠੀਕ ਹੈ ਨਾ? ਤੇ ਇਹ ਗਲਤ ਹੈ ਨਾ। ਤੁਸੀਂ ਯਾਰ ਪੰਜਾਬੀ ਦੇ ਅਸੀਂ ਡਰਾਮੇ ਪੀਟੀਵੀ ਤੇ ਵੇਖਦੇ ਵੀ ਰਹੇ ਆ, ਬੜਾ ਅੱਛਾ ਕੰਮ ਵੀ ਹੋਇਆ ਉਹਨਾਂ ਵਿੱਚ। ਮੈਂ ਇੱਕ ਐਗਜ਼ਾਮਪਲ ਦੇ ਵੀ ਸਕਦਾ, ਅਨੋਖਾ ਲਾਡਲਾ ਡਰਾਮਾ ਹੁੰਦਾ ਸੀ ਇੱਕ, ਸਾਡੇ ਛੋਟੇ ਹੁੰਦੇ ਸੀ, ਬਿਲਕੁਲ ਵੇਖਿਆ ਸੀ। ਵੇਖਿਆ ਨਾ ਤੁਸੀਂ? ਹਾਂ, ਸਭ ਤੋਂ ਅੱਛੀ ਐਗਜ਼ਾਮਪਲ ਉਹੀ, ਤੁਸੀਂ ਇੱਕ ਵੇਖ ਲਓ। ਇਹਦੇ ਵਿੱਚ ਗਲਤੀ ਸਾਡੀ ਆਪਣੀ ਪੰਜਾਬੀਆਂ ਦੀ ਵੀ ਹੈਗੀ ਹੈ। ਬਿਲਕੁਲ ਮੈਂ ਮੰਨਣਾ ਵਾ, ਹੈ ਵੇ ਅਸੀਂ ਗਲਤੀ ਹੈ ਵੇ ਤਾਂ ਹੈ ਨਾ। ਫਰਜ਼ ਕਰੋ ਮੈਂ ਪੰਜਾਬੀ ਹਾਂ, ਹਾਂਜੀ ਮੈਂ ਡਰਾਮਾ ਸ਼ੁਰੂ ਕਰਨਾ, ਮੈਂ ਫਿਲਮ ਸ਼ੁਰੂ ਕਰਨਾ, ਮੈਂ ਸਭ ਤੋਂ ਪਹਿਲੇ ਵੇਖਣਾ ਕਿ ਯਾਰ ਇਹਨੂੰ ਅਗਰ ਮੈਂ ਇਹਨੂੰ 50 ਕਰੋੜ ਦਾ ਬਣਾਇਆ ਹੈ ਨਾ, ਤੇ ਇਹਨੂੰ ਮੈਂ 100 ਦਾ ਸੇਲ ਵੀ ਕਰਨਾ ਸਾਰੀ ਗੱਲ ਹੈ। ਤੇ ਜੇ ਯਾਰ ਮੈਂ 100 ਦਾ ਨਹੀਂ, ਮੈਂ 50 ਦਾ ਬਣਾਇਆ, ਮੈਨੂੰ ਅਗਰ ਕੋਈ ਉਹਦੇ ਚੋਂ 10 ਕਰੋੜ ਘੱਟ ਵੀ ਲੱਭ ਜੇ, ਮੈਂ ਆਖਾਂ ਯਾਰ ਮੈਂ ਆਪਣੀ ਜਿਹੜੀ ਜ਼ਬਾਨ ਹੈ, ਮੇਰਾ ਜਿਹੜਾ ਕਲਚਰ ਹੈ, ਮੈਂ ਉਹਨੂੰ ਤੇ ਕਮ ਅਜ਼ ਕਮ ਪ੍ਰਮੋਟ ਕਰਾਂ। ਯਾਰ ਦੁਨੀਆ ਤੋਂ ਤੁਰ ਜਾਣਾ ਕਿਸੇ ਨੇ, ਰਹਿ ਇੱਥੇ ਬੈਠਿਆ ਰਹਿਣਾ, ਕੋਈ ਇੱਟ ਲਵਾਈ ਹੈ? ਹਾਂ ਜੀ, ਸਮਝ ਆਈ ਨਾ? ਤੇ ਪੈਸਾ ਇੱਥੇ ਹੀ ਰਹਿ ਜਾਣਾ। ਹਾਂਜੀ, ਜਿੱਦਾਂ ਔਲਾਦਾਂ ਵਾਸਤੇ ਲੋਕੀ ਇਸ ਤਰ੍ਹਾਂ ਪੈਸਾ ਕਮਾਉਂਦੇ ਨੇ, ਉਹਨਾਂ ਦੀ ਔਲਾਦਾਂ ਮੁੜ ਕੇ ਉਹਨਾਂ ਦੀ ਕਬਰਾਂ ਤੇ ਵੀ ਨਹੀਂ ਜਾਂਦੀਆਂ। ਤਾਂ ਉਹਦੇ ਨਾਲ ਬਿਹਤਰ ਨਹੀਂ ਥੋੜਾ ਕਮਾ ਲਓ, ਇੱਜ਼ਤ ਬਣਾਓ ਆਪਣੀ ਮੁਆਸ਼ਰੇ ਵਿੱਚ, ਆਪਣੇ ਰਵਾਇਤ ਕਲਚਰ ਵਾਸਤੇ, ਆਪਣੀ ਬੋਲੀ ਵਾਸਤੇ ਕੁਝ ਕਰ ਜੋ, ਤਰੀਕ ਤੁਹਾਨੂੰ ਸਲੂਟ ਮਾਰੇਗੀ। ਤੇ ਅੱਜ ਕੱਲ੍ਹ ਭਾਜੀ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਪਿਆ ਵਾ ਕਿ ਪੰਜਾਬੀ ਕੌਮਪ੍ਰਸਤ ਹੋ ਗਏ ਨੇ, ਇਸ ਤਰ੍ਹਾਂ ਦਾ ਕੁਛ ਹੈ? ਨਹੀਂ, ਮੈਂ ਨਹੀਂ ਇਸ ਚੀਜ਼ ਨੂੰ ਸਮਝਦਾ। ਕੌਮਪ੍ਰਸਤ ਵੇਖੋ, ਹਰ ਬੰਦਾ ਜਿਹੜਾ ਕੋਈ ਕਿਸੇ ਵੀ ਕੌਮ ਵਾਲਾ ਬੰਦਾ ਹੈ ਨਾ, ਹਾਂਜੀ, ਉਹ ਜ਼ਾਹਰੀ ਗੱਲ ਹੈ ਆਪਣਿਆਂ ਨੂੰ ਹਰ ਕੋਈ ਇੱਜ਼ਤ ਦਿੰਦਾ, ਇੱਜ਼ਤ ਦੂਜਿਆਂ ਨੂੰ ਵੀ ਦਿੰਦੇ ਨੇ ਲੋਕੀ। ਲੇਕਿਨ ਤੁਸੀਂ ਘਰ ਵਾਲੇ ਆਪਣੇ ਬੱਚਿਆਂ ਨੂੰ ਇੱਜ਼ਤ ਨਾ ਦਿਓ ਤੇ ਬਾਹਰਾਂ ਨੂੰ ਤੁਸੀਂ ਮੱਥੇ ਚੁੰਮੋ, ਤੇ ਫਿਰ ਤੁਹਾਨੂੰ ਕੋਈ ਨੇ ਸ਼ਦਾਈ ਆਖਣਾ। ਇਹ ਤਾਂ ਹੈ। ਤੇ ਜੇ ਤੁਸੀਂ ਇਹਦਾ ਨਾਂ ਕੌਮਪ੍ਰਸਤੀ ਕਹਿੰਦੇ ਹੋ ਤੇ ਫਿਰ ਤੇ ਮੈਂ ਕੀ ਕਹਿ ਸਕਦਾ। ਨਹੀਂ, ਜਿੱਦਾਂ ਅੱਜ ਕੱਲ੍ਹ ਚੱਲਦਾ ਪਿਆ ਨਾ ਕਿ ਆਪਣੇ ਪੰਜਾਬੀ ਭਰਾ ਸ਼ਹੀਦ ਕਿਤੇ ਜਾਂਦੇ ਉੱਧਰ, ਜੇ ਕੋਈ ਬੰਦਾ ਫਿਲਹਾਲ ਤਾਂ ਕੋਈ ਬੰਦਾ ਆਵਾਜ਼ ਚੱਕ ਨਹੀਂ ਰਿਹਾ, ਜੇ ਕੋਈ ਚੱਕ ਰਿਹਾ ਤਾਂ ਉਹਦੀ ਆਵਾਜ਼ ਬੰਦ ਕਰ ਰਹੇ। ਨਹੀਂ, ਉਹ ਗਲਤ ਹੈ। ਵੇਖੋ ਜੀ, ਉਹਨਾਂ ਦੇ ਬਲੋਚਿਸਤਾਨ ਤੋਂ ਕਿੰਨੇ ਲੋਕ ਨੇ, ਕਿੰਨੇ ਹਾਂਜੀ। ਲੋਕ ਭਾਈ ਸਾਡੇ ਕਿ ਜਿਹੜੇ ਪੰਜਾਬ 'ਚ ਆ ਕੇ, ਜਾਂ KPK ਵਿੱਚੋਂ ਜਾਂ ਸਿੰਧ ਵਿੱਚੋਂ ਲਾ ਲਓ ਤੁਸੀਂ, ਕਿੰਨੇ ਲੋਕ ਨੇ ਪੰਜਾਬ ਵਿੱਚੋਂ ਆ ਕੇ ਤੇ ਉਹ ਕਮਾਈ ਕਰ ਰਹੇ ਨੇ, ਸਾਰਾ ਕੁਝ। ਅਸੀਂ ਉਹਨਾਂ ਨੂੰ ਖਾਨ ਸਾਹਿਬ ਵੀ ਕਹਿੰਦੇ ਹਾਂ, ਇੱਜ਼ਤ ਇਹਤਰਾਮ ਦਿੰਦੇ ਕਿ ਨਹੀਂ ਦਿੰਦੇ? ਬਲਕਿ ਇੱਥੋਂ ਤੱਕ ਕਿ ਜਿਹੜੇ ਪਿੰਡਾਂ ਥਾਵਾਂ ਵਿੱਚ ਵੀ ਆਉਂਦੇ ਨੇ ਨਾ, ਮੈਨੂੰ ਉਹ ਵੀ ਲੋੜ ਕੋਈ ਨਹੀਂ ਕਹਿਣ ਦੀ ਕਿ ਕੀ ਕਰਨਾ ਆਉਂਦੇ, ਉਹਨਾਂ ਨੂੰ ਵੀ ਅਸੀਂ ਖਾਨ ਸਾਹਿਬ ਕਹਿ ਕੇ ਬੁਲਾਉਂਦੇ ਹਾਂ। ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਮਾੜੇ ਫੇਰ ਵੀ ਅਸੀਂ ਕਿ ਬੰਦੇ ਵੀ ਪੰਜਾਬੀ ਮਾਰੇ ਜਾਣ ਉੱਧਰ, ਤੇ ਫਿਰ ਤੁਸੀਂ ਆਂਦੇ ਹੋ ਕਿ ਜੇ ਪੰਜਾਬੀਆਂ ਦੇ ਹੱਕ 'ਚ ਕੋਈ ਗੱਲ ਕਰੋ, ਫਿਰ ਤੁਸੀਂ ਆਂਦੇ ਹੋ ਜੀ ਇਹ ਕੌਮਪ੍ਰਸਤ ਨੇ। ਅਸੀਂ ਤੁਹਾਨੂੰ ਇੰਨੀ ਇੱਜ਼ਤ ਦਈਏ, ਤੁਹਾਡਾ ਵੀ ਤਾਂ ਹੱਕ ਬਣਦਾ ਹੈ ਨਾ ਕਿ ਇੱਜ਼ਤ ਦੇ ਬਦਲੇ 'ਚ ਇੱਜ਼ਤ ਹੀ ਦੇ ਛੜੋ। ਤੇ ਆਪਣਾ ਪੰਜਾਬ ਉਹ ਪੰਜਾਬ ਹੈ ਜੋ ਅਸੀਂ ਆਪਣੇ ਬਜ਼ੁਰਗਾਂ ਕੋ, ਸਿਆਣਿਆਂ ਕੋ ਸੁਣਦੇ ਆ ਰਹੇ। ਵੇਖੋ, ਵਕਤ ਦੇ ਨਾਲ ਨਾਲ ਚੀਜ਼ਾਂ ਚੇਂਜ ਹੁੰਦੀਆਂ ਨੇ, ਹਾਂਜੀ, ਜ਼ਮਾਨਾ ਬਦਲਦਾ, ਉਹਦੇ ਵਿੱਚ ਚੀਜ਼ਾਂ ਵੀ ਬਦਲਦੀਆਂ ਨੇ। ਹਾਂਜੀ, ਲੇਕਿਨ ਇਹ ਨਹੀਂ ਕਿ ਬੰਦਾ ਹੁਣ ਜਿਹੜਾ ਕੰਮ ਅੱਜ ਤੋਂ 500 ਸਾਲ ਪਹਿਲੇ ਹੋਇਆ ਜਾਂ 1000 ਸਾਲ ਪਹਿਲੇ ਹੋਇਆ, ਉਹ ਚੀਜ਼ਾਂ ਤਾਂ ਨਹੀਂ ਬਰਕਰਾਰ ਰਹਿ ਸਕਦੀਆਂ। ਜ਼ਮਾਨਾ ਇੱਕ ਜਿੱਦਤ ਹੈ ਨਾ, ਨਵੀਆਂ ਚੀਜ਼ਾਂ ਆਉਂਦੀਆਂ, ਜਿਵੇਂ ਇੰਟਰਨੈਟ ਹੁਣ ਆਇਆ ਨਾ, ਇਹ ਤੋਂ ਪਹਿਲੇ ਨਹੀਂ ਸੀ, 20 ਸਾਲ 50 ਸਾਲ ਪਹਿਲੇ ਨਹੀਂ ਸੀ। ਪੰਜਾਬ ਵਿੱਚ ਵੀ ਇਸ ਤਰ੍ਹਾਂ ਹੀ ਚੀਜ਼ਾਂ ਚੇਂਜ ਹੋ ਰਹੀਆਂ ਨੇ ਨਾ, ਲੇਕਿਨ ਉਹਦੇ ਨਾਲ ਮੈਂ ਸਮਝਦਾ ਵਾਂ ਕਿ ਅਗਰ ਤੁਹਾਡੀ ਬੋਲੀ ਜ਼ਿੰਦਾ ਹੈ ਨਾ, ਤੇ ਪੰਜਾਬੀ ਜ਼ਿੰਦਾ ਨੇ। ਨਹੀਂ, ਆਪਣੀ ਬੋਲੀ ਜ਼ਿੰਦਾ ਇਸ ਟਾਈਮ, ਤੇ ਇਹਨੂੰ ਜ਼ਿੰਦਾ ਕਰਨਾ ਚਾਹੀਦਾ। ਜਿਹੜੇ ਵੱਡੇ ਵੱਡੇ ਸਾਡੇ ਨਾਂ ਨੇ, ਜਿਨ੍ਹਾਂ ਨੂੰ ਬਾਬਾ ਪੰਜਾਬ ਕਹਿ ਲਓ, ਜਾਂ ਪੰਜਾਬੀ ਦੇ ਵੱਡੇ ਦਾਨਸ਼ਵਰ ਨੇ, ਖੋਜਕਾਰ ਨੇ, ਇਹਨਾਂ ਨੂੰ ਅੱਗੇ ਆਉਣਾ ਚਾਹੀਦਾ, ਮੰਗ ਕਰਨੀ ਚਾਹੀਦੀ ਹਕੂਮਤ ਅੱਗੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਪੰਜਾਬੀ ਸ਼ਾਇਰ ਆ, ਦੋਸਤ ਆ, ਉਹਨੂੰ ਸਟੇਜ ਤੇ ਜਾਣ ਦਾ ਮੌਕਾ ਨਹੀਂ ਦਿੰਦੇ ਕਿ ਤੂੰ ਭਾਈ ਪੰਜਾਬੀ ਬੋਲ, ਤੂੰ ਪੰਜਾਬੀ ਬੋਲੇਂਗਾ। ਆਪਣੀ ਪੰਜਾਬੀ ਨੂੰ ਇੱਥੇ ਤੱਕ ਦਬਾਇਆ ਜਾਂਦਾ। ਉਹ ਮੌਕਾ ਕੌਣ ਨਹੀਂ ਦਿੰਦਾ? ਪੰਜਾਬੀ ਹੁੰਦੇ ਨੇ ਕਿ ਪਠਾਨ ਹੁੰਦੇ ਨੇ? ਪੰਜਾਬੀ ਹੁੰਦੇ ਨੇ। ਕਹਿੰਦੇ ਯਾਰ ਲੋਕ ਸੁਣਦੇ ਨਹੀਂ, ਤਾਲੀਆਂ ਨਹੀਂ ਮਾਰਦੇ। ਮਤਲਬ ਤਾਲੀਆਂ ਚਾਹੀਦੀਆਂ ਬਸ, ਇਹ ਬੋਲੀ ਨਹੀਂ ਚਾਹੀਦੀ। ਨਹੀਂ ਚਾਹੀਦੀ ਉਹਨਾਂ ਨੂੰ। ਕੋਈ, ਮੈਂ ਸਿਆਣੇ ਕੋਲ ਸੁਣਿਆ, ਕੋਈ ਵੀ ਕੌਮ ਜਦੋਂ ਮਰਦੀ ਹੈ ਸਭ ਤੋਂ ਪਹਿਲੇ ਉਹਦੀ ਬੋਲੀ ਮਰਦੀ ਹੈ। ਤੇ ਇੱਥੇ ਪੰਜਾਬੀਆਂ ਨੂੰ ਸੋਚਣਾ ਚਾਹੀਦਾ, ਖੁਦਾਰਾ ਇਹਦੇ ਵਾਸਤੇ ਸਟੈਪ ਲਵੋ ਕੋਈ ਹਕੂਮਤੀ ਲੈਵਲ ਤੱਕ, ਨਿਸਾਬ 'ਚ। ਬਾਕੀ ਵੇਖੋ ਨਾ, ਜਿਵੇਂ ਬਾਕੀ ਸੂਬਿਆਂ ਵਿੱਚ ਉਹਨਾਂ ਦਾ ਨਿਸਾਬ ਉਹਨਾਂ ਦੀ ਜ਼ਬਾਨ ਵਿੱਚ, ਹਾਂਜੀ, ਸਾਡਾ ਕਿਉਂ ਨਹੀਂ ਹੋ ਸਕਦਾ? ਉਰਦੂ ਸਾਡੀ ਇੱਕ ਸਰਕਾਰੀ ਜ਼ਬਾਨ ਹੈ ਰਾਬਤੇ ਦੀ, ਕਿਉਂਕਿ ਇਹਦੇ 'ਚ 4-5 ਕੌਮਾਂ ਆਬਾਦ ਨੇ ਪਾਕਿਸਤਾਨ ਵਿੱਚ, ਸਾਰਿਆਂ ਦੀ ਆਪਣੀ ਆਪਣੀ ਜ਼ਬਾਨ। ਬੇਸ਼ੱਕ। ਤੇ ਇਹ ਬਾਕੀਆਂ 'ਚ ਅਗਰ ਹੋ ਸਕਦਾ ਤੇ ਇਹ ਕਿਉਂ ਨਹੀਂ ਹੋ ਸਕਦਾ? ਤੁਸੀਂ ਮੈਨੂੰ ਕੋਈ ਇੱਕ ਚੀਜ਼ ਆਪਣੀ ਪੰਜਾਬ ਦੀ ਦੱਸ ਦਿਓ ਜਿਹੜੀ ਪੰਜਾਬੀ ਵਿੱਚ ਹੋਵੇ, ਸਵਾਈ ਜਿਹੜੇ ਅੱਜ ਕੱਲ੍ਹ ਖਰੋੜਿਆਂ ਦੇ ਉੱਤੇ ਬੋਰਡ ਲੱਗੇ ਹੋਏ ਨੇ, ਉਸ ਤੋਂ ਹਟ ਕੇ ਸਕੂਲਾਂ 'ਚ, ਕਾਲਜਾਂ 'ਚ, ਹੋਸਪਿਟਲਾਂ ਦੇ ਵਿੱਚ ਕਿੱਥੇ ਕੋਈ ਪੰਜਾਬੀ ਲਿਖੀ ਹੋਵੇ, ਕੋਈ ਕੁਛ ਵੀ, ਕੋਈ ਇੱਕ ਚੀਜ਼ ਵੀ
ਪੰਜਾਬੀ 'ਚ ਹੋਵੇ ਦੱਸੋ ਜੀ। ਵੇਖੋ ਅਗਰ ਇੰਨਾ ਕੀਤਾ ਨਾ ਮਰੀਮ ਨਵਾਜ਼ ਸਾਹਿਬਾ ਨੇ, ਸੀਐਮ ਪੰਜਾਬ ਨੇ, ਹਾਂਜੀ ਤੇ ਇਹ ਵੀ ਸਮਝ ਲਓ ਕਿ ਅਸੀਂ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ। ਜਿਹੜਾ ਕੰਮ ਕੋਈ ਅੱਛਾ ਹੈ, ਚਾਹੇ ਕੋਈ ਵੀ ਹਕੂਮਤ ਅੱਛਾ ਕੰਮ ਕਰੇ, ਕਮ ਅਜ਼ ਕਮ ਇਹਨਾਂ ਦਾ ਥੋੜ੍ਹਾ ਜਿਹਾ ਖਿਆਲ ਆਇਆ। ਲੇਕਿਨ ਇਹਦੇ ਨਾਲ ਹੋਰ ਲੋਕੀ ਬੋਲਣ ਕਿ ਇਹਨੂੰ ਰਾਇਜ ਵੀ ਕੀਤਾ ਜਾਏ ਨਿਸਾਬ ਵਿੱਚ। ਨਹੀਂ ਭਾਜੀ, ਹੁਣ ਆਪਣੀ ਪੰਜਾਬੀ ਸਿਰਫ ਖਰੋੜ ਦੀ ਹੱਦ ਤੱਕ ਤੇ ਨਹੀਂ ਨਾ। ਜਿਹੜੇ ਰੋਡ ਤੇ ਬੋਰਡ ਲੱਗੇ ਆ ਉਹਨਾਂ ਤੇ ਸ਼ੇਰ ਲਿਖੇ ਉਹ ਪੰਜਾਬੀ 'ਚ, ਬਾਕੀ ਹਰ ਚੀਜ਼ ਤਾਂ ਉੱਦਾਂ ਹੀ ਆ। ਮੈਂ ਉਹੀ ਤੇ ਅਰਜ਼ ਸਰ ਕਰ ਰਿਹਾ ਵਾਂ ਨਾ ਕਿ ਇਹਦੇ ਵਾਸਤੇ ਤਗੋ ਦੋ ਕਰਨੀ ਚਾਹੀਦੀ, ਕਰਨੀ। ਪੰਜਾਬੀਆਂ ਨਹੀਂ ਕਰਨੀ ਨਾ, ਬਾਹਰੋਂ ਕਿਸੇ ਆ ਕੇ ਤਾਂ ਨਹੀਂ ਕਰਨੀ। ਨਹੀਂ ਕਰਨੀ, ਹਾਂਜੀ ਤੇ ਜੇ ਘਰ ਵਾਲੇ ਨਹੀਂ ਕੂਣਗੇ ਤੇ ਬਾਹਰਲਿਆਂ ਦਾ ਦਿਮਾਗ ਖਰਾਬ ਹੈ। ਸਾਰੀ ਗੱਲ। ਹੁਣ ਅਸੀਂ ਜਿੰਨੇ ਚੋਕੇ ਹਾਂ ਅਸੀਂ ਤਾਂ ਭਾਈ ਰੌਲਾ ਪਾਈ ਰੱਖਨੇ ਆ, ਹੁਣ ਕੀ ਕਰੀਏ ਫਿਰ ਅਸੀਂ। ਭਾਈ ਆਪਾਂ, ਤੁਸੀਂ ਕਹਿ ਰਹੇ ਕਿ ਸਾਨੂੰ ਆਪਣੇ ਘਰ ਤੋਂ ਸਟਾਰਟ ਕਰਨਾ ਚਾਹੀਦਾ। ਆਪਣੇ ਘਰ 'ਚ ਹਲੇ ਹੈ ਪੰਜਾਬੀ? ਅਲਹਮਦੁਲਿਲਾ ਮੇਰੇ ਤਾਂ ਬੋਲਦੇ ਨੇ ਬਈ। ਆਪਣੇ ਪੰਜਾਬ 'ਚ ਇਤਫਾਕ ਹੀ ਹੈ ਨਹੀਂ। ਆਪਣੇ ਪੰਜਾਬੀ 'ਚ ਆਪਸ 'ਚ ਨਹੀਂ ਹੈ ਇਤਫਾਕ। ਉਹ ਇੱਕ ਦੂਸਰੇ ਨੂੰ ਮਾਰਦੇ ਨੇ। ਅਸੀਂ ਆਪਣੀਆਂ ਜੜ੍ਹਾਂ ਆਵੜੀਆਂ ਹੋਈਆਂ। ਮੈਨੂੰ ਇੱਕ ਅੰਜਮ ਸਰੋਏ ਨੇ ਬੜੀ ਸੋਹਣੀ ਕੀਤੀ ਸੀ ਗੱਲ। ਕਹਿੰਦਾ ਸੀ ਪੰਜਾਬੀ ਆਸਤਾ ਆਸਤਾ ਵਾਪਸ ਆ ਰਹੀ ਹੈ। ਪੰਜਾਬੀ ਕਿਸੇ ਦੌਰ 'ਚ ਮੁੱਕ ਗਈ ਸੀ, ਪਰ ਹੁਣ ਆਸਤਾ ਆਸਤਾ ਵਾਪਸ ਆ ਰਹੀ ਹੈ। ਉਹ 2-4 ਸਾਲ ਬੜੇ ਅਰੂਜ ਦੇ ਗਏ। ਨਾਸਰ ਭਾਈ ਨੇ ਪੰਜਾਬੀ ਕਾਨਫਰੰਸਾਂ ਕਰਾਈਆਂ, ਉਸ ਚੀਜ਼ ਬਾਰੇ ਆਵਾਮ ਨੂੰ ਅਗਾਹ ਕੀਤਾ। ਪਰ ਹੁਣ ਫਿਰ ਅਸੀਂ ਉਹ ਚੀਜ਼ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ 'ਤੇ ਉਹ ਚੀਜ਼ ਵਾਪਸ ਖਤਮ ਹੋ ਰਹੀ ਹੈ। ਮਤਲਬ ਪੰਜਾਬੀ ਖਤਮ ਹੋ ਰਹੀ। ਹਾਂ, ਨਹੀਂ, ਮੈਂ ਇਸ ਗੱਲ ਨਾਲ ਤੁਹਾਡੇ ਇਤਫਾਕ ਨਹੀਂ ਕਰਦਾ। ਮੈਂ ਸਮਝਦਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਸ ਜ਼ਬਾਨ 'ਚ ਵਾਧਾ ਹੋ ਰਿਹਾ। ਕਿਸ ਤਰ੍ਹਾਂ? ਤੁਸੀਂ ਕੱਢ ਕੇ ਵੇਖ ਲਓ, ਹਰ ਤੀਸਰਾ ਬੰਦਾ ਕੀ ਦੂਸਰਾ ਬੰਦਾ ਪੰਜਾਬੀ 'ਚ ਗੱਲ ਕਰ ਰਿਹਾ। ਇਹ ਇਹਨਾਂ ਦਾ ਦੱਸੋ ਕਿ ਸਰੈਕੀ ਪੰਜਾਬੀ ਦਾ ਲਹਿਜਾ ਹੈਗਾ ਜਾਂ ਨਹੀਂ? ਯਾਰ ਅਸੀਂ ਤੇ ਬਜ਼ੁਰਗਾਂ ਕੋਲ ਇਹੀ ਸੁਣਦੇ ਆਏ ਹਾਂ, ਦਾਨਸ਼ਵਰ ਵੀ ਇਹੀ ਕਹਿੰਦੇ ਨੇ, ਤਾਰੀਖਦਾਨ ਵੀ ਇਹੀ ਕਹਿੰਦੇ ਨੇ ਕਿ ਇਹ ਲਹਿਜਾ ਪੰਜਾਬੀ ਦਾ ਹੀ ਹੈ। ਤਾਂ ਅੱਗੋਂ ਇਹਨੂੰ ਇਸ਼ੂ ਬਣਾ ਕੇ ਲੋਕਾਂ ਨੇ ਤਹਿਰੀਕਾਂ ਚਲਾਉਣ ਡਏ ਨੇ ਤੇ ਅਸੀਂ ਸੂਬਾ ਵੱਖਰਾ ਕਰਨਾ। ਤੇ ਬਾਕੀ ਜਿੰਨੇ ਫਿਰ ਉਹ ਲਹਿਜੇ ਨੇ ਪੰਜਾਬੀ ਦੇ, ਪੋਠੋਹਾਰੀ ਲਾ ਲਓ ਤੁਸੀਂ, ਹਾਂਜੀ, ਜਾਂ ਜੰਗੋਚੀ ਲਾ ਲਓ, ਜੰਗਲੀ ਲਾ ਲਓ, ਹਾਂਜੀ ਠੀਕ ਹੈ। ਇਹਨਾਂ ਸਾਰਿਆਂ ਦੇ ਸੂਬੇ ਬਣਾਈ ਜਾਓ। ਫਿਰ ਇਹ ਸ਼ੱਕਰਗੜ੍ਹ ਦਾ ਇਲਾਕਾ ਜਿਹੜਾ ਨਾ, ਉਹਦੀ ਵੀ ਜ਼ਬਾਨ ਜਿਹੜੀ ਉਹ ਲਹਿਜਾ ਥੋੜ੍ਹਾ ਚੇਂਜ ਹੋ ਗਿਆ, ਹਾਂਜੀ। ਉਹਦਾ ਵੀ ਫਿਰ ਵੱਖਰਾ ਸੂਬਾ ਬਣਾ ਦਿਓ। ਸਿਆਲਕੋਟ 'ਚ ਇੱਕ ਹੋਰ ਤਰ੍ਹਾਂ ਦਾ ਲਹਿਜਾ, ਉਹਦਾ ਵੀ ਸੂਬਾ ਬਣਾ ਦਿਓ। ਫਿਰ ਅਲੱਗ ਕਿੰਨੇ ਸੂਬੇ ਬਣਾਏ ਜਾਣਗੇ ਇਹਦੇ ਉੱਤੇ। ਮੈਨੂੰ ਇਸ ਗੱਲੋਂ ਬਹੁਤ ਗਾਲਾਂ ਪੈਂਦੀਆਂ। ਮੈਨੂੰ ਆਪਣੇ ਸਾਡੇ ਪੰਜਾਬੀ ਹੀ ਵੀਡੀਓ ਥੱਲੇ ਆ ਕੇ ਮੈਨੂੰ ਹੀ ਬੁਰਾ ਕਹਿੰਦੇ ਹੁੰਦੇ ਆ। ਬਾਕੀ ਇਹ ਵੇ ਕਿ ਅਗਰ ਜ਼ਬਾਨ ਦੀ ਵੰਡ ਤੇ ਤਕਸੀਮ ਤੇ ਤੁਸੀਂ ਲੈਣਾ ਤੇ ਇਹ ਤਾਂ ਨਿਰੀ ਜਹਾਲਤ ਹੈ। ਅਸੀਂ ਤੁਹਾਡਾ YouTube ਦੇਖਿਆ, ਥੋੜ੍ਹੀ ਜਿਹੀ ਰਿਸਰਚ ਕੀਤੀ। ਤੁਸੀਂ ਸਟਾਰਟਿੰਗ ਦੇ ਵਿੱਚ ਤੁਸੀਂ ਮਰੀਜ਼ਾਂ ਦਾ ਵੀ ਇਲਾਜ ਕਰਦੇ ਰਹੇ ਹੋ। ਆਪਾਂ ਹਕੀਮ ਵੀ ਰਹੇ। ਅੱਛਾ, ਮੈਂ ਬੜੀਆਂ ਵੀਡੀਓ 'ਚ ਦੱਸ ਚੁੱਕਿਆ ਹਾਂਜੀ, ਮੈਂ ਹਕੀਮ ਨਹੀਂ ਰਿਹਾ। ਅੱਲਾ ਬਖਸ਼ੇ ਮੇਰੇ ਤਾਇਆ ਜੀ ਸੀ, ਅਸੀਂ ਉਹਨਾਂ ਨੂੰ ਚਾਚਾ ਵੱਡਾ ਕਹਿੰਦੇ ਹਾਂ, ਅੱਛਾ। ਸਾਬਰ ਹੁਸੈਨ, ਅੱਲਾ ਬਖਸ਼ੇ। ਉਹਨਾਂ ਕੋਲ ਇਲਮ ਬਹੁਤ ਜ਼ਿਆਦਾ ਸੀ। ਅੱਛਾ ਤਵੀਜ਼ ਧਾਗੇ ਵਾਲਾ, ਦਮ ਦਰੂਦ ਵਾਲਾ, ਫੀ ਸਬੀਲ। ਅੱਛਾ ਅਸੀਂ ਜ਼ਿੰਦਗੀ 'ਚ ਕਿਸੇ ਕੋਲ 1 ਰੁਪਈਆ ਵੀ ਨਹੀਂ ਲਿਆ। ਸਾਡੇ ਤੇ ਹਰਾਮ ਹੈ। ਮੱਝ ਦੇ ਪਿੱਛੇ ਦਾ ਤਵੀਜ਼ ਸਾਡਾ ਮਸ਼ਹੂਰ ਹੈ, ਮਸ਼ਹੂਰ ਹੈ। ਅੱਛਾ ਹੋਰ ਵੀ ਬੜੇ ਆਸਣਾ। ਤੇ ਉਹ ਮੈਂ ਐਵੇਂ ਬੈਠਿਆ ਨਾ, ਮੈਂ ਆਖਿਆ ਯਾਰ ਚਾਚਾ ਇਸ ਤਰ੍ਹਾਂ ਕਰੀਏ, ਇਹ ਜਿਹੜੀਆਂ ਚੀਜ਼ਾਂ ਨੇ, ਸਾਡਾ ਤਾਂ ਇੱਥੇ ਕਿਸੇ ਬਹਿ ਨਹੀਂ ਰਹਿਣਾ, ਤੇ ਕਿਉਂ ਨਾ ਚੀਜ਼ਾਂ ਲੋਕਾਂ ਦੇ ਫਾਇਦੇ ਵਾਸਤੇ ਅਸੀਂ ਇੰਟਰਨੈਟ ਤੇ ਪਾ ਦਈਏ। ਹਾਂਜੀ। ਉਹਨੇ ਕਿਹਾ ਠੀਕ ਹੈ ਪੁੱਤਰਾ, ਜਿਵੇਂ ਤੈਨੂੰ ਪਤਾ, ਮੈਨੂੰ ਤੇ ਇਹਦਾ ਨਹੀਂ ਪਤਾ। ਨਹੀਂ ਪਤਾ ਜੀ। ਉਹਨਾਂ ਨਾਲ ਬਹਿ ਕੇ ਮੈਂ ਵੀਡੀਓ ਬਣਾਉਣ ਲੱਗ ਪਿਆ। ਤੇ ਭਾਜੀ ਆਪਾਂ ਨੂੰ ਇਸ ਤੋਂ ਕੋਈ ਇਨਕਮ ਵੀ ਆ ਰਹੀ ਕਿ ਨਹੀਂ? ਹਾਂਜੀ, ਅਲਹਮਦੁਲਿਲਾ ਹੁੰਦੀ ਹੈ। ਤਾਂ ਆਪਣਾ ਇਸ ਤੋਂ ਇਲਾਵਾ ਕੋਈ ਹੋਰ ਹੈਗਾ ਰੋਜ਼ਗਾਰ? ਬਸ ਜ਼ਮੀਨ ਬਣ ਰਹੀ ਹੈ। 18 ਦੇ ਦਿੱਤੇ ਕੋਈ ਹਾਲਾਤ ਹੀ ਕੋਈ ਨਹੀਂ। ਕਿਸ ਨੀਅਤ ਨਾਲ ਕਹਿਣ ਦੇ ਤੁਸੀਂ? ਖਾਦਾਂ ਮਹਿੰਗੀਆਂ। DAP ਅੱਜ ਤੋਂ 5 ਸਾਲ ਪਹਿਲੇ ਕਿੰਨੇ ਦੀ ਸੀ ਤੇ ਹੁਣ ਕਿੰਨੇ ਦੀ? ਫਸਲ ਦਾ ਰੇਟ ਦੇਖ ਲਓ, ਠੀਕ ਹੈ। ਤੇਲ ਮਹਿੰਗਾ ਹੋ ਗਿਆ, ਟਰੈਕਟਰ ਦੀ ਵਾਹੀ ਵੇਚ ਲਿਓ। ਪਾਣੀ ਆ, ਟਿਊਬਵੈੱਲ ਦਾ 1 ਯੂਨਿਟ ਦਾ ਤੁਸੀਂ ਰੇਟ ਦੇਖ ਲਓ, ਤੇ ਅੱਜ ਤੋਂ 5 ਸਾਲ ਪਹਿਲੇ ਜਾ ਕੇ ਤੁਸੀਂ ਵੇਖ ਲਓ। ਯਾਰ ਉਹਦੇ ਵਿੱਚ ਵੇਖੋ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਗੌਰ ਤਲਬ ਹੁੰਦੀਆਂ ਨੇ। ਹਾਂਜੀ। ਇਹ ਸਵਾਲ ਮੈਨੂੰ ਹੋਰ ਵੀ ਇੱਕ ਬੰਦੇ ਨੇ ਪੁੱਛਿਆ ਸੀ ਕਿ ਤੁਸੀਂ, ਸਾਡੇ ਵਾਲਾ ਸੱਚ ਨਾ 2 ਹੀ ਫਸਲਾਂ ਹੁੰਦੀਆਂ ਨੇ, ਅੱਛਾ। ਚਾਵਲ ਯਾਨੀ ਕਿ ਮੁੰਜੀ ਤੇ ਕਣਕ ਬਸ। ਹਾਂਜੀ। ਤੇ ਉਹ ਜਿਵੇਂ ਰੇਟ ਅੱਜ ਤੋਂ 3-4 ਸਾਲ ਪਹਿਲੇ, 5 ਸਾਲ 7 ਸਾਲ ਪਹਿਲੇ ਰੇਟ ਸਨ, ਹਾਂਜੀ। ਉਹਦੇ ਨਾਲੋਂ ਮੈਂ ਆਪਣੇ ਏਰੀਏ ਦੀ ਗੱਲ ਕਰਨਾ, ਮੈਨੂੰ ਨਹੀਂ ਪਤਾ ਕਿ ਬਾਕੀ ਏਰੀਏ 'ਚ ਕੋਈ ਮਕਈ ਕੱਢਦਾ ਹੈ, ਕੋਈ ਕੁਝ ਲਾਉਂਦਾ ਹੈ, ਕੋਈ ਕੁਝ ਲਾਉਂਦਾ। ਲੇਕਿਨ ਸਾਡੇ ਏਰੀਏ ਵਿੱਚ ਕਿਉਂਕਿ 2 ਫਸਲਾਂ ਜ਼ਿਆਦਾ ਹੁੰਦੀਆਂ ਨੇ, ਹਾਂਜੀ। ਉਹਦੇ ਵਿੱਚ ਰੇਟ ਵੀ ਜਿਹੜੇ ਨੇ ਉਹ ਤੁਹਾਨੂੰ ਵੀ ਪਤਾ ਇਸ ਚੀਜ਼
ਤੁਹਾਨੂੰ ਵੀ ਪਤਾ ਹੈ ਕਿ 1-2 ਸਾਲ ਤੋਂ ਰੇਟ ਜਿਹੜੇ ਜਿਨਸ ਦੇ ਵਧੇ ਨੇ, ਠੀਕ ਹੈ। ਬਾਕੀ ਚੀਜ਼ਾਂ ਜਿਹੜੀਆਂ ਨੇ, ਹਾਂ ਅਦਵਿਆਤ ਜਿਹੜੀਆਂ ਨੇ ਉਹ ਸਸਤੀਆਂ ਹੋਣੀਆਂ ਚਾਹੀਦੀਆਂ ਨੇ, ਉਹ ਮਹਿੰਗੀਆਂ ਨੇ, ਖਾਦਾਂ ਮਹਿੰਗੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹਾਂਜੀ ਅਗਰ ਤੁਸੀਂ ਉਹ ਚੀਜ਼ਾਂ ਮਹਿੰਗੀਆਂ ਕਰਨੀਆਂ ਤਾਂ ਫਿਰ ਰੇਟ ਦਾ ਜਿਹੜਾ ਭਾਅ ਹੈ ਉਹ ਵਧਾਉਣਾ ਚਾਹੀਦਾ। ਹਾਂਜੀ ਤੇ ਜੇ ਉਹਦਾ ਨਹੀਂ ਤੁਸੀਂ ਵਧਾਉਣਾ ਤਾਂ ਫਿਰ ਆ ਬਾਕੀ ਚੀਜ਼ਾਂ ਜਿਹੜੀਆਂ ਉਹ ਘੱਟ ਕਰ ਲਓ ਤੁਸੀਂ। ਤੁਸੀਂ ਇਸ ਚੀਜ਼ ਬਾਰੇ ਕਿਉਂ ਨਹੀਂ ਬੋਲਦੇ? ਯਾਰ ਮੈਂ ਅਸਲ 'ਚ ਨਾ ਕਿਸਾਨੀ ਤੇ ਕਰਨ ਵਾਲੇ ਬਹੁਤ ਸਾਡੇ ਭਰਾ ਨੇ ਜਿਹੜੇ ਕਰਦੇ ਨੇ ਪਏ ਕੰਮ। ਇੱਕ ਤੇ ਵੇਖੋ ਮੈਂ ਤੁਹਾਨੂੰ ਦੱਸਦਾ, ਮੈਨੂੰ ਦਿਲਚਸਪੀ ਐਡੀ ਕੋਈ ਨਹੀਂ, ਸੱਚੀ ਪੁੱਛੋ ਇਸ ਕੰਮ ਨਾਲ। ਮੈਂ ਸ਼ੁਰੂ ਤੋਂ ਕੀਤਾ ਨਹੀਂ ਹੈ, ਅੱਛਾ ਕੀਤਾ ਨਹੀਂ। ਮੈਂ ਲਾਹੌਰ ਰਿਹਾ ਕੋਈ 22 ਵਰੇ, ਅੱਛਾ ਠੀਕ ਹੈ, ਫਿਲਮ ਇੰਡਸਟਰੀ ਹੋਈ ਇਹ ਬਹੁਤ, ਹਾਂਜੀ। ਬਾਕੀ ਆਪਣਾ ਕਾਰੋਬਾਰ ਕਰਦੇ ਰਹੇ ਤੇ ਹੁਣ ਮੈਂ ਜਦੋਂ ਇਹ ਚੈਨਲ ਸ਼ੁਰੂ ਕੀਤਾ 20 'ਚ ਕਰੋਨਾ ਜਦੋਂ ਆਇਆ, ਹਾਂਜੀ ਤੇ ਬਾਕੀ ਛੋਟੇ ਭਾਈ ਜਿਹੜੇ ਨੇ ਉਹ ਬਾਹਰ ਟੁਰ ਗਏ, ਤੇ ਉਹ ਫਿਰ ਮੈਨੂੰ ਜਿਹੜਾ ਨਾ ਉਹ ਕਰਨਾ ਪੈਂਦਾ। ਤੇ ਉਹ ਵੀ ਮੈਂ ਨੱਸਦੇ ਆ ਭਾਈ, ਤੇ ਤੁਹਾਨੂੰ ਪਤਾ ਕਦੀ ਕਿਸੇ ਸ਼ਹਿਰ, ਕਦੀ ਕਿਤੇ, ਕਦੀ ਕਿਤੇ, ਤੇ ਐਡਾ ਲੰਮਾ ਚੌੜਾ ਸਾਡਾ ਵਾਈ ਦਾ ਵੀ ਐਡਾ ਕੋਈ ਨਹੀਂ, ਅੱਛਾ ਹਾਂਜੀ। ਤੇ ਇਸ ਵਾਸਤੇ ਮੈਨੂੰ ਕੋਈ ਐਡੀ ਦਿਲਚਸਪੀ ਵੀ ਨਹੀਂ ਉਹਦੇ 'ਚ। ਤੇ ਦਿਲਚਸਪੀ ਗੱਲ ਤਾਂ ਪਤਾ ਉਹਦੇ ਤੇ ਦਿਲਚਸਪੀ ਨਾਲ ਕਰ ਸਕਦਾ ਹੈ ਕਿ ਯਾਨੀ ਕਿ ਜ਼ਿਆਦਾ ਕਰ ਸਕਦਾ ਜਿਹਦੇ ਵਿੱਚ ਉਹਦਾ ਇੰਟਰਸਟ ਹੋਏ। ਮਤਲਬ ਤੁਹਾਡਾ ਇੰਟਰਸਟ ਹੈਗਾ ਹਲੇ ਵੀ ਫਿਲਮ ਇੰਡਸਟਰੀ ਦੇ ਵਿੱਚ? ਸ਼ੌਕ ਕੋਈ ਵੀ ਹੈ ਨਾ, ਹਾਂਜੀ। ਉਹ ਬੰਦਾ ਮਰ ਜਾਂਦਾ, ਸ਼ੌਕ ਨਹੀਂ ਮਰਦਾ ਹੁੰਦਾ। ਤੇ ਫਿਰ ਸ਼ੌਕ ਛੱਡਿਆ ਕਿਉਂ? ਯਾਰ ਛੱਡਿਆ ਕੋਈ 100 ਬੰਦੇ ਤੇ ਜ਼ਿੰਮੇਦਾਰੀਆਂ ਵੀ ਹੁੰਦੀਆਂ ਨੇ। ਜ਼ਿੰਮੇਦਾਰੀਆਂ ਜਿਹੜੀਆਂ ਨੇ ਘਰ ਵਾਲੀਆਂ, ਹਾਂਜੀ ਵੱਡਾ ਪੁੱਤਰ ਹੋਣ ਦੇ ਨਾਤੇ ਉਹ ਬੰਦੇ ਨੂੰ ਸਮਝਣੀਆਂ ਚਾਹੀਦੀਆਂ। ਇਹ ਤਾਂ ਨਹੀਂ ਕਿ ਪਿਛਲੇ ਵਾਰ ਦੇ ਤੇ ਮਰਨ ਪਏ ਸਾਨੂੰ ਕੀ ਲੱਗੇ ਹੋਵੇ, ਇਦਾਂ ਤਾਂ ਨਹੀਂ ਹੋਣਾ ਚਾਹੀਦਾ। ਆ ਤੇ ਫਿਰ। ਤੇ ਭਾਜੀ ਆਉਣ ਵਾਲੇ ਟਾਈਮ 'ਚ ਤੁਸੀਂ ਵੇਖਦੇ ਹੋ ਕਿ ਆਪਣੀ ਇੰਡਸਟਰੀ ਕੁਝ ਠੀਕ ਹੋ ਸਕਦੀ? ਜ਼ਰੂਰ। ਮਰੀਮ ਨਵਾਜ਼ ਸਾਹਿਬਾ ਨੇ ਕੋਈ ਥੋੜ੍ਹਾ ਜਿਹਾ ਇਹਦੇ ਉੱਤੇ ਗ੍ਰਾਂਟ ਵਗੈਰਾ ਦਿੱਤੀਆਂ ਨੇ, ਕੋਈ ਅੱਛਾ। ਮੇਰਾ ਖਿਆਲ 20 ਡਾਇਰੈਕਟਰਾਂ ਪ੍ਰੋਡਿਊਸਰਾਂ ਨੂੰ 3-3 ਕਰੋੜ ਦਿੱਤਾ ਹੈ। ਉਹਦੇ 'ਚ ਪਿਛਲੇ ਦਿਨੋਂ ਕੁਝ ਫਿਲਮਾਂ ਜਿਹੜੀਆਂ ਨੇ ਉਹ ਉਹਨਾਂ ਦੀ ਓਪਨਿੰਗ ਵੀ ਹੋਈਆਂ ਨੇ। ਹਾਂਜੀ ਤੇ ਵੇਖੋ ਉਹਦੇ 'ਚ ਵੀ ਅਸੀਂ ਇਹੀ ਸਬਕ ਦਿੱਤਾ, ਲੋਕਾਂ ਨੂੰ ਸਮਝਾਇਆ ਕਿ ਖੁਦਾਰਾ ਫਹਾਸ਼ੀ ਵਾਲੇ ਪਾਸੇ ਨਾ ਜਾਵੇ, ਮਿਹਰਬਾਨੀ ਕਰਿਓ, ਕੰਟੈਂਟ ਤੇ ਜ਼ੋਰ ਦਿਓ, ਠੀਕ ਹੈ, ਜੋ ਹਾਂਜੀ। ਜ਼ਮਾਨੇ ਦੇ ਹਿਸਾਬ ਨਾਲ ਚੱਲ ਸਮਾਂ, ਰਿਹਾ, ਹਾਂਜੀ ਸਾਫ ਸੁਥਰਾ ਕੰਮ ਦਿਓ, ਕੋਈ ਸਬਕ ਦਿਓ, ਤਾਂ ਕਿ ਸਰਹੱਦ ਪਾਰ ਜਿਹੜੀਆਂ ਨੇ ਲੋਕੀ ਨਾ ਵੇਖਣ, ਤੁਹਾਡੀਆਂ ਵੇਖਣ ਫਿਰ। ਵੇਖਣ ਫਿਰ। ਤੇ ਅਗਰ ਅੱਛਾ ਕੰਮ ਹੋਏਗਾ ਤਾਂ ਹੋ ਸਕਦਾ ਪੈਰਾਂ ਤੇ ਖਲੋ ਜੇ, ਲੇਕਿਨ ਉਹ ਦੌਰ ਨਹੀਂ ਵਾਪਸ ਆ ਸਕਦਾ। ਉਹ ਜਿਹੜਾ ਗੋਲਡਨ ਦੌਰ ਸੀ ਨਾ ਹਾਂਜੀ ਰਾਈ ਸਾਹਿਬ ਵਾਲਾ, ਜਾਂ ਉਸ ਤੋਂ ਪਹਿਲੇ ਲਾਲੇ ਸੁਧੀਰ ਵਾਲਾ, ਅਕਮਲ ਖਾਨ ਸਾਹਿਬ ਵਾਲਾ, ਯੂਸਫ ਖਾਨ ਸਾਹਿਬ ਵਾਲਾ, ਉਹ ਨਹੀਂ ਵਾਪਸ ਆ ਸਕਦਾ। ਭਾਜੀ ਉਹ ਲੋਕ ਵੀ ਸੋਹਣੇ ਟੁਰ ਗਏ, ਉਹ ਵੇਲਾ ਵੀ ਸੋਹਣਾ ਟੁਰ ਵੇਲਾ ਹੀ ਮੁੱਕ ਗਿਆ। ਭਾਜੀ ਹੁਣ ਪਿੱਛੇ ਜੇ ਇਫਤਿਖਾਰ ਠਾਕੁਰ ਹੁਣੀ ਸਾਰੇ, ਇਫਤਿਖਾਰ ਠਾਕੁਰ, ਨਾਸਿਰ ਛਨੋਟੀ ਨੂੰ ਬਾਹਰ ਜਾ ਕੇ ਫਿਲਮਾਂ ਕਰਦੇ ਸੀ, ਉਹ ਪਿੱਛੇ ਜੇ ਕੰਟਰੋਵਰਸੀ ਬਣੀ, ਉਹ ਸਾਰਾ ਹਰ ਚੀਜ਼ ਖਲੈਸ਼ ਹੋ ਗਈ। ਆਪਾਂ ਨੂੰ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ? ਯਾਰ ਅਸਲ ਵਿੱਚ ਨਾ ਜਦੋਂ ਅਬਲ ਤੇ ਬੰਦੇ ਨੂੰ ਗੱਲ ਮੂੰਹ ਕੱਢਣੀ ਨਹੀਂ ਚਾਹੀਦੀ, ਜੇ ਕੱਢ ਲਵੇ ਬੰਦਾ ਤਾਂ ਫਿਰ ਪੈਰਾਂ ਤੇ ਖਲੋ ਜਾਵੇ, ਖਲੋ ਜਾਵੇ। ਠੀਕ ਹੈ। ਅਬਲ ਤੇ ਤੁਹਾਨੂੰ ਜੀ ਪਤਾ ਯਾਰ ਕਿ ਤੇਰੇ ਇੱਕ ਬੰਦੇ ਤੇ ਗੱਲ ਕਰਨਾ ਕਿੰਨੇ ਲੋਕਾਂ ਦਾ ਹੁਣ ਰੋਜ਼ਗਾਰ ਖਰਾਬ ਹੋਇਆ, ਹਾਂਜੀ ਤੇ ਬਾਕੀ ਤਾਂ ਕੋਈ ਆਰਟਿਸਟ ਨੇ ਨਾ ਬੋਲਿਆ। ਨਹੀਂ ਤੇ ਜੇ ਤੂੰ ਗੱਲ ਕਰ ਦਿੱਤੀ ਸੀ, ਠੀਕ ਹੈ ਨਾ, ਤੂੰ ਕਿਸੇ ਦਾ ਨਾਂ ਲੈ ਕੇ ਤੇ ਨਹੀਂ ਕਿਸੇ ਨੂੰ ਟਾਰਗੇਟ ਕੀਤਾ, ਹਾਂਜੀ ਜੇ ਤੂੰ ਕਰ ਦਿੱਤੀ ਸੀ ਤਾਂ ਫਿਰ ਉਹਦੇ ਤੇ ਪੈਰਾਂ ਤੇ ਜੰਮ ਜਾਂਦਾ। ਮੈਂ ਤਾਂ ਉਹਦੇ ਹੱਕ 'ਚ ਵੀ ਕਿੰਨੀਆਂ ਵੀਡੀਓ ਕੀਤੀਆਂ ਸੀ, ਤੁਸੀਂ ਵੇਖੀਆਂ ਹੋਣੀਆਂ, ਮੈਂ ਠੀਕ ਹੈ ਨਾ। ਤਾਂ ਹੀ ਮੈਂ ਬਲਕਿ ਪੁੱਛਿਆ। ਉਹਨੇ ਮੈਨੂੰ ਫੋਨ ਕਰਕੇ ਵੀ ਆਖਿਆ ਕਿ ਗੁੱਡ ਹੋ ਗਿਆ, ਅੱਛਾ ਬਾਅਦ ਉਹਨੇ ਕੀਤਾ, ਇਹ ਨਹੀਂ ਮੈਂ ਉਹਦੇ ਕਹਿਣ ਤੇ ਵੀਡੀਓ ਨਹੀਂ ਕੀਤੀ, ਹੂੰ ਠੀਕ ਹੈ ਨਾ। ਮੈਂ ਤੇ ਆਖਿਆ ਯਾਰ ਤੂੰ ਗੱਲ ਸਹੀ ਕੀਤੀ, ਹੁਣ ਪੈਰਾਂ ਤੇ ਖਲੋਤਾ ਰਹੀ, ਲੇਕਿਨ ਹੁਣ ਆ ਕੇ ਉਹ ਪੈਰਾਂ ਤੋਂ ਥਿੜਕ ਗਿਆ। ਹੁਣ ਉਹ ਵਿਸ਼ਵੇ ਜਾਣਾ ਥੱਲੇ ਉਹਨਾਂ ਦੇ ਹੱਕ 'ਚ ਇਸ ਤਰ੍ਹਾਂ, ਨਹੀਂ ਮੈਂ ਤੇ ਉਹ ਨਹੀਂ ਕੀਤੀ, ਮੈਂ ਆਹ ਕੀਤੀ ਤੇ ਉਹ ਕੀਤੀ, ਇਸ ਤਰ੍ਹਾਂ ਗੱਲ ਨਹੀਂ ਬਣਨੀ ਹੁਣ। ਇਹੀ ਤੇ ਗੱਲ ਹੈ ਨਾ, ਪਹਿਲੇ ਹੁਣ ਆਪਣੀ ਗੱਲ ਤੇ ਕਾਇਮ ਨਹੀਂ, ਹੁਣ ਫੇਮ ਦੀ ਖਾਤਰ, ਪੈਸੇ ਦੀ ਖਾਤਰ ਹੁਣ ਅਸਲ ਵਿੱਚ ਇਹ ਵੇ ਨਾ, ਉਹ ਵਿਸ਼ਦੇ ਤਾਂ ਪਿਆ ਕਿ ਕਿਸੇ ਤਰੀਕੇ ਮੈਨੂੰ ਫਿਲਮਾਂ ਲੱਭਣ ਲੱਗ ਪੈਣ, ਤੇ ਉਹ ਨਹੀਂ ਪੁੱਤਰਾ ਲੱਭਣੀਆਂ, ਜੋ ਮਰਜ਼ੀ ਹੁਣ ਤੂੰ ਕਰ, ਉਹ ਜੋ ਤੂੰ ਕਰ ਬੈਠਾ ਹੈ ਨਾ, ਉਹਨਾਂ ਨੂੰ ਵੀ ਸਮਝ ਆ ਗਈ ਹੈ। ਤੇ ਇਹੋ ਹੀ ਗੱਲਾਂ ਕਰਨ ਤੋਂ ਪਹਿਲੇ ਬੰਦਾ ਥੋੜਾ ਜਿੰਨਾ ਸੋਚ ਲਵੇ ਕਿ ਯਾਰ ਇਹਦੇ ਨਾਲ ਕੋਈ ਮਸਲਾ ਤਾਂ ਨਹੀਂ ਬਣ ਜਾਏਗਾ। ਕਿੰਨਾ ਪਿਆਰ ਮੁਹੱਬਤ ਵਧਿਆ ਸੀ ਦੋਨਾਂ ਪੰਜਾਬਾਂ 'ਚ, ਪੰਜਾਬੀ ਲੋਕਾਂ ਵਿੱਚ, ਤੋ ਇਸ ਬੰਦੇ ਦੀ ਵਜ੍ਹਾ ਤੋਂ ਐਵੇਂ ਖਰਾਬ ਹੋਇਆ। ਤੂੰ ਗੱਲ ਕਰਨੀ ਸੀ ਕਿਸੇ ਹੋਰ ਤਰੀਕੇ ਨਾਲ ਕਰ ਲੈਂਦਾ, ਜੇ ਕਰ ਲਈ ਸੀ ਤਾਂ ਫਿਰ ਖਲੋ ਜਾਂਦਾ, ਜਾਂ ਚੁੱਪੀਏ ਕੋ ਕਰ ਜਾਂਦਾ, ਅੱਗੋਂ ਵੀ ਤਾਂ ਜੀਬ ਨਹੀਂ ਨਾ ਚੁੱਪ ਰੱਖੀ। ਭਾਜੀ ਫਿਰ ਉਧਰੋਂ ਵੀ ਫਿਰ ਜਵਾਬ ਆਏ, ਸਾਰੀ ਗੱਲ ਇਹ ਆਏ ਨਹੀਂ ਜਵਾਬ ਫਿਰ, ਠੀਕ ਹੈ ਨਾ। ਹੁਣ ਸਾਨੂੰ ਇੱਕ ਚਾਅ ਸੀ, ਸਾਨੂੰ ਇੱਕ ਨਾ ਖੁਸ਼ੀ ਸੀ ਕਿ ਦੋਨੇ ਪੰਜਾਬ ਇਕੱਠੇ ਹੋ ਰਹੇ ਆ, ਠੀਕ ਹੈ। ਕੋਈ 2-4 ਸਾਲ ਹੋਏ ਨੇ, ਫਿਲਮਾਂ ਆਈਆਂ ਨੇ, ਹੁਣ ਫਿਰ ਖਤਮ ਹੋ ਗਈਆਂ। ਇੱਕ ਬੰਦੇ ਦੀ ਵਜ੍ਹਾ ਤੋਂ ਕਿੰਨਾ ਕੁਛ ਖਲੈਸ਼ ਹੋ ਗਿਆ। ਉਹੀ ਤਾਂ ਮੈਂ ਆਖਿਆ ਨਾ, ਅਬਲ ਤੇ ਪਹਿਲੇ ਨੰਬਰ ਤੇ ਗੱਲ ਕਰਨੀ ਨਹੀਂ ਚਾਹੀਦੀ। ਜਿੱਥੇ ਬਾਕੀ ਇੰਨੇ ਸਾਰੇ ਲੋਕ ਚੁੱਪ ਸਨ, ਤੂੰ ਵੀ ਚੁੱਪ ਰਹਿੰਦਾ। ਸਾਡੀ ਪਾਕ ਫੌਜ ਲੱਗੀ ਸੀ ਨਾ, ਹਾਂਜੀ, ਤੇ ਸਾਨੂੰ ਟੈਨਸ਼ਨ ਕੋਈ ਨਹੀਂ। ਤੁਸੀਂ ਆਰਾਮ ਸਕੂਨ ਆ ਜਨਾਬ ਵਾਲੀ, ਸਿਰ ਥੱਲੇ ਬਾਂਹ ਰੱਖੋ ਤਾਂ ਸੌਂ ਤੁਸੀਂ, ਬਸ। ਅੱਲਾ ਤੋਂ ਬਾਅਦ ਪਾਕ ਫੌਜ ਹੈ ਵੇ ਨਾ, ਖੈਰ ਅੱਲਾ ਦੀ, ਇਹ ਤਾਂ ਹੈ। ਲੇਕਿਨ ਨਹੀਂ, ਉਹਨੇ ਕਿਹਾ ਮੈਂ ਪਤਾ ਨਹੀਂ ਕੀ ਕਰ ਲੈਣਾ ਭਾਈ।
ਤੇ ਹੁਣ ਖਲੋਤਾ ਵੀ ਨਹੀਂ ਪੈਰਾਂ ਤੇ। ਤੇ ਭਾਜੀ ਤੁਸੀਂ ਆਪਣੇ ਆਪ ਨੂੰ ਆਉਣ ਵਾਲੇ 7 ਸਾਲਾਂ ਦੇ ਵਿੱਚ ਕਿੱਥੇ ਵੇਖਦੇ ਹੋ? ਉੱਥੇ ਹੀ ਵੇਖਣਾ ਪਿੰਡ ਹੀ। ਪਿੰਡ ਹੀ ਰਹਿਣਾ। ਤੇ ਭਾਜੀ ਸਾਡੇ ਪੰਜਾਬੀ ਭਰਾਵਾਂ ਵਾਸਤੇ ਕੋਈ ਮੈਸੇਜ? ਮੈਸੇਜ ਉਹੀ ਜਿਹੜਾ ਸਟਾਰਟ ਦੇ ਦਿੱਤਾ ਸੀ ਕਿ ਆਪਣੇ ਕਲਚਰ ਆਪਣੀ ਬੋਲੀ ਵਾਸਤੇ ਤੁਸੀਂ ਉਹ ਸਟੈਂਡ ਲੈਣਾ। ਕਿਸੇ ਨੇ ਬਾਹਰੋਂ ਆ ਕੇ ਲੋਕੀ ਤੇ ਚਾਹੁੰਦੇ ਨੇ ਖਤਮ ਹੋਣ, ਪਰ ਹਾਂਜੀ ਸਮਝ ਆਈ ਨਾ, ਇਹਦੇ ਵਾਧੇ ਵਾਸਤੇ ਕੰਮ ਤੁਸੀਂ ਕਰਨਾ, ਆਪਣੇ ਵੱਡਿਆਂ ਦੀ ਬੋਲੀ ਨੂੰ ਤੁਸੀਂ ਬਚਾਉਣਾ। ਤੇ ਜੇ ਤੇ ਤੁਸੀਂ ਇਹਨੂੰ ਮਾੜਾ ਸਮਝਦੇ ਹੋ ਤੇ ਫਿਰ ਆਪਣੇ ਪਿਓ ਦਾਦੇ ਨੂੰ ਵੀ ਗਾਲਾਂ ਕੱਢਿਆ ਕਰੋ। ਕੱਢਿਆ ਕਰੋ ਫਿਰ। ਜੇ ਉਹਨਾਂ ਦੀ ਇੱਜ਼ਤ ਕਰਦੇ ਹੋ ਤੇ ਇਹਦੀ ਵੀ ਇੱਜ਼ਤ ਕਰੋ। ਬੇਸ਼ੱਕ। ਜੇ ਤੁਸੀਂ ਇੱਜ਼ਤ ਕਰੋਗੇ ਤੇ ਬਾਹਰ ਵਾਲੇ ਇੱਜ਼ਤ ਕਰਨਗੇ, ਜ਼ਾਰੀ ਕਿਉਂਕਿ ਗੱਲ ਹੈ। ਇੱਜ਼ਤ ਬਣਾਉਣੀ ਪੈਂਦੀ ਹੈ ਤੇ ਇਹਦੇ ਵਾਸਤੇ ਤੁਹਾਨੂੰ ਉੱਠਣਾ ਪਏਗਾ। ਉੱਠਣਾ ਪਏਗਾ, ਤੁਹਾਨੂੰ ਆਵਾਜ਼ ਖਿਚਕਣੀ ਪਏਗੀ। ਬਿਲਕੁਲ। ਬੇਸ਼ੱਕ। ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ, ਜੇ ਵਿੱਚ ਤੁਹਾਨੂੰ ਕੋਈ ਗੱਲ ਚੰਗੀ ਲੱਗੀ ਹੋਵੇ, ਨਾ ਕੋਈ ਚੰਗੀ ਲੱਗੀ ਹੋਵੇ, ਇਹ ਤੁਹਾਡੇ ਵਾਸਤੇ ਕਮੈਂਟਸ ਬਾਕਸ ਖੁੱਲ੍ਹੇ ਨੇ ਤੇ ਤੁਸੀਂ ਆਪਣੀ ਰਾਏ ਸਾਨੂੰ ਦੇ ਸਕਦੇ ਹੋ। ਸ਼ੁਕਰੀਆ।